ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਆਪ ਜੀ ਦਾ ਸੁਰਿੰਦਰ ਛਿੰਦਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਅਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਖਬਰ 'ਤੇ ਨਜ਼ਰ। ਅੱਜ 16 ਅਪ੍ਰੈਲ ਦਿਨ ਹੈਗਾ ਜੀ, ਵੀਰਵਾਰ। ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜਿਮ ਲੋਡ ਸਟੂਡੀਓਜ਼ ਤੋਂ। ਮਿੰਟੂ ਜੀ, ਜੀਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਵੀ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ 4082722500। ਨਾਲ ਹੀ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਗੁਰਪਾਲ ਸਿੰਘ ਸੰਧੂ ਐਂਟੀਲੋਪ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰ ਨੈਲਾ ਮੰਡੇਲਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541 ਦੇ ਉੱਤੇ। ਨਾਲ ਹੀ ਬਲਜਿੰਦਰ ਸਿੰਘ ਨੇਜਰ ਵੁੱਡਲੈਂਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-272-5200 ਜਾਂ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਪਹਿਲੀ ਖਬਰ 'ਤੇ ਨਜ਼ਰ ਮਾਰੀਏ ਤੇ ਕਹਿੰਦੇ ਪਟਿਆਲੇ ਕਾਂਡ ਦੇ ਵਿੱਚ ਮਹਿਲਾ ਸਮੇਤ 4 ਜਾਣਿਆਂ ਨੂੰ ਅਦਾਲਤ ਦੇ ਵਿੱਚੋਂ ਰਿਹਾ ਕਰਵਾਇਆ। ਦੇਖੋ, ਪੁਲਿਸ ਨੇ ਜੋ ਇਹ ਕੰਮ ਕੀਤਾ, ਕਹਿੰਦੇ ਕਿ ਅਸੀਂ ਮਾਨਵਤਾ ਦੇ ਆਧਾਰ ਤੇ ਫੈਸਲਾ ਲਿਆ ਵਾ। ਮਤਲਬ ਕਿ ਸਾਡੀ ਜਿਹੜੀ ਜਾਂਚ ਪੜਤਾਲ ਹੋਈ, ਉਹਨਾਂ ਜਾਂਚ ਪੜਤਾਲਾਂ ਦੇ ਤੱਥਾਂ ਦੇ ਰੌਸ਼ਨੀ ਵਿੱਚ ਜਦੋਂ ਅਸੀਂ ਕੁਝ ਹੋਰ ਪਹਿਲੂ ਵੇਖੇ ਤਾਂ ਉਹ ਇਹ ਸੀਗਾ ਕਿ ਸਾਨੂੰ ਲੱਗਿਆ ਕਿ ਇਹਨਾਂ ਦਾ ਕੋਈ ਕ੍ਰਾਈਮ ਜਿਹੜਾ ਉਹ ਸੀਰੀਅਸ ਕ੍ਰਾਈਮ ਨਹੀਂ ਹੈ, ਤਾਂ ਮਾਨਵਤਾ ਦੇ ਆਧਾਰ ਤੇ ਇਹਨਾਂ ਨੂੰ ਛੱਡ ਦਿੱਤਾ ਜਾਣਾ ਚਾਹੀਦਾ ਹੈ। ਤਾਂ ਇਹ ਫੈਸਲਾ ਲਿਆ ਔਰ ਇਹ ਜਾਣਕਾਰੀ ਜਿਹੜੀ ਦਿੱਤੀ ਆ ਉਹ ਮਨਦੀਪ ਸਿੰਘ ਸਿੱਧੂ, ਜਿਹੜੇ SSP ਆ ਪਟਿਆਲੇ ਵਾਲੇ, ਉਹਨਾਂ ਨੇ ਸਾਰੀ ਜਾਣਕਾਰੀ ਦਿੱਤੀ ਆ। ਪ੍ਰੈਸ ਨੋਟ ਵੀ ਮੇਰੇ ਖਿਆਲ ਦੇ ਨਾਲ ਛਾਇਆ ਹੋ ਗਏ ਆ ਹੁਣ ਤੇ ਨਿਊਜ਼ ਪੋਰਟਲਾਂ ਤੇ। ਤਾਂ ਮੇਰੇ ਖਿਆਲ ਦੇ ਨਾਲ ਦੇਖੋ, ਜਿੱਦਾਂ ਮਰਜ਼ੀ ਆ, ਇਸ ਕਲੈਸ਼ ਦੇ ਵਿੱਚ ਨਾ ਇੱਕ ਚੀਜ਼ ਤੁਸੀਂ ਦੇਖੋਗੇ ਸਟੇਟ ਦੇ ਵਿੱਚ ਕਿ ਜਿੱਦਾਂ ਹੀ ਮਨਦੀਪ ਸਿੰਘ ਸਿੱਧੂ ਫਰੇਮ 'ਚ ਆਉਂਦੇ ਆ, ਕਿਉਂਕਿ ਮਨਦੀਪ ਸਿੰਘ ਸਿੱਧੂ ਜਿੱਥੇ ਵੀ ਰਹੇ ਆ, ਚਾਹੇ ਉਹ ਸੰਗਰੂਰ ਹੋਵੇ ਚਾਹੇ ਕੋਈ ਹੋਰ ਜ਼ਿਲ੍ਹੇ ਹੋਣ, ਇਹਨਾਂ ਦੀ ਕਾਰਗੁਜ਼ਾਰੀ ਲੋਕ ਯਾਦ ਕਰਦੇ ਆ। ਦੇਖੋ, ਮਸਲਾ ਭਾਵੇਂ ਕਿਸ ਸਾਈਡ ਵੀ ਸੋਚੋ ਤੁਸੀਂ, ਪਰ ਜਿਵੇਂ ਫਰੇਮ 'ਚ ਆਏ, ਜਿਸ ਤਰ੍ਹਾਂ ਚਲੋ ਇਹਨਾਂ ਨੇ ਚੀਜ਼ਾਂ ਨੂੰ ਹੈਂਡਲ ਕੀਤਾ, ਹੋ ਸਕਦਾ ਸੀਗਾ ਕੋਈ ਹੋਰ ਹੁੰਦਾ ਤੇ ਗੱਲ ਹੋਰ ਵੀ ਜ਼ਿਆਦਾ ਵਿਗੜਦੀ। ਯਾਨੀ ਇਹ ਜੋ ਹੋਇਆ ਪਟਿਆਲੇ ਦੇ ਵਿੱਚ, ਉਸ ਤੋਂ ਬਾਅਦ ਦੀ ਜੋ ਕਾਰਵਾਈ ਸੀ, ਮੈਂ ਉਹਦੀ ਗੱਲ ਕਰ ਰਿਹਾ। ਪਰ ਇੱਕ ਕਾਰਵਾਈ ਜਿਹੜੀ ਹੋਰ ਸੀਗੀ, ਉਹਦੇ ਤੇ ਪਹਿਲਾਂ ਹੀ ਸਵਾਲੀਆ ਨਿਸ਼ਾਨ ਸੀਗਾ। ਔਰ ਅਸੀਂ ਪਹਿਲੇ ਦਿਨ ਤੋਂ ਹੀ ਆਖਿਆ ਸੀਗਾ ਕਿ ਦੇਖੋ, ਜਿਹੜੀਆਂ ਔਰਤਾਂ ਘਟਨਾ ਵਾਲੀ ਥਾਂ ਤੇ ਮੌਜੂਦ ਹੀ ਨਹੀਂ ਹੈ, ਤਾਂ ਉਹਨਾਂ ਨੂੰ ਤੁਸੀਂ ਜੇ ਹਿਰਾਸਤ 'ਚ ਲਿਆ ਤਾਂ ਘੱਟੋ ਘੱਟ ਸੂਬੇ ਦੇ ਨਿਵਾਸੀਆਂ ਨੂੰ ਇਹ ਦੱਸ ਦਿਓ ਕਿ ਉਹਨਾਂ ਨੂੰ ਤੁਸੀਂ ਡਿਊਟੀ 'ਚ ਵਿਘਨ ਪਾਉਣ ਕਰਕੇ ਲਿਆ ਵਾ, ਜਾਂ ਕੋਈ ਉਹਨਾਂ ਨੇ ਤੁਹਾਡੇ ਵਿੱਚ ਰੁਕਾਵਟ ਪੈਦਾ ਕੀਤੀ, ਜਾਂ ਕੋਈ ਹੋਰ ਕੌਨਸਪੀਰੇਸੀ ਸੀ। ਸਾਨੂੰ ਸਾਫ਼ ਤੇ ਕਰ ਦਿਓ ਨਾ, ਮਤਲਬ ਕਿ ਪਤਾ ਤਾਂ ਲੱਗੇ ਕੀ ਚੱਕਰ ਆ। ਤਾਂ ਉਸ ਤੋਂ ਬਾਅਦ ਫਿਰ ਜਿਹੜੇ ਮਨੁੱਖੀ ਅਧਿਕਾਰਾਂ ਦੇ ਕੁਛ ਹੈਗੇ ਆ, ਤੁਹਾਨੂੰ ਪਤਾ, ਕਾਰਕੁਨ ਜਾਗਦੀ ਜ਼ਮੀਰ ਵਾਲੇ, ਉਹਨਾਂ ਨੇ ਇਸ ਘਟਨਾ ਨੂੰ ਕੰਡੈਮ ਕੀਤਾ। ਮਤਲਬ ਕਿ ਨਿਹੰਗ ਸਿੰਘਾਂ ਨੇ ਜੋ ਕੀਤਾ ਉਸ ਚੀਜ਼ ਨੂੰ ਕੰਡੈਮ ਕੀਤਾ ਕਿ ਨਹੀਂ ਯਾਰ, ਇਹ ਗਲਤ ਆ। ਬਟ ਜੋ ਹੋ ਰਿਹਾ ਬੀਬੀਆਂ ਦੇ ਨਾਲ, ਜਾਂ ਇੱਕ 70 ਸਾਲ ਦਾ ਵਿੱਚ ਬਜ਼ੁਰਗ ਆ ਨਾਮਜ਼ਦ, ਇਹ ਵੀ ਠੀਕ ਨਹੀਂ ਹੈ ਜਿਸ ਤਰੀਕੇ ਨਾਲ ਉਹਨਾਂ ਨੂੰ ਪੇਸ਼ ਕੀਤਾ ਗਿਆ। ਬਈ ਉੱਦਾਂ ਆਮ ਤੌਰ ਤੇ ਚੋਰਾਂ ਦੇ ਜਿਹੜੇ ਹੁੰਦੇ, ਛੋਟੇ ਮੋਟੇ ਚੋਰ ਵੀ ਹੁੰਦੇ ਆ, ਉਹਨਾਂ ਦੇ ਵੀ ਮੂੰਹ ਕਵਰ ਕੀਤੇ ਜਾਂਦੇ, ਕਿਉਂਕਿ ਸੁਪਰੀਮ ਕੋਰਟ ਦੀ ਇਹ ਗਾਈਡਲਾਈਨ ਆ ਕਿ ਜਿਸ ਤਰ੍ਹਾਂ ਤੁਸੀਂ ਅਦਾਲਤ 'ਚ ਪੇਸ਼ ਕਰਨਾ, ਬੰਦੇ ਨੂੰ ਮੈਡੀਕਲ ਕਰਵਾਓ, ਉਹਦਾ ਬਾਹਰ ਪ੍ਰੈਸ ਦੇ ਸਾਹਮਣੇ ਚਿਹਰਾ ਢੱਕੋ। ਫਿਰ ਇਹਨਾਂ ਨੇ ਤਾਂ ਸਿਰ ਵੀ ਨਹੀਂ ਸੀ ਢੱਕਿਆ। ਤਾਂ ਉਹ ਇੱਕ ਦਬਾਅ ਦੂਜੀ ਸਾਈਡ ਤੋਂ ਬਣ ਰਿਹਾ ਸੀਗਾ ਕਿ ਭਾਈ ਇਹ ਗਲਤ ਹੈ ਤੁਹਾਡਾ। ਜਿਹੜੇ ਲੋਕ ਸਾਥ ਵੀ ਦੇ ਰਹੇ ਸਨ ਪੁਲਿਸ ਮਹਿਕਮੇ ਦਾ ਕਿ ਹਾਂ ਭਾਈ, ਪੁਲਿਸ ਉਹ ਇਸ ਘਟਨਾ ਤੇ ਘੱਟੋ ਘੱਟ ਠੀਕ ਆ। ਬਟ ਜਦੋਂ ਉਹ ਕਾਰਗੁਜ਼ਾਰੀ ਸਾਹਮਣੇ ਆਉਂਦੀ ਸੀ ਤਾਂ ਉਹ ਹਮਦਰਦੀ ਕਿਤੇ ਨਾ ਕਿਤੇ ਘਟਣੀ ਸ਼ੁਰੂ ਹੋ ਗਈ ਸੀ ਪੁਲਿਸ ਪ੍ਰਤੀ ਕਿ ਨਹੀਂ ਯਾਰ, ਆਹ ਗੱਲ ਇਹਨਾਂ ਨੇ ਗਲਤ ਕੀਤੀ ਆ। ਹਾਂ ਠੀਕ ਆ, ਇੱਥੇ ਪੁਲਿਸ ਠੀਕ ਆ, ਚਲੋ ਪੁਲਿਸ ਨਾਲ ਜੋ ਹੋਇਆ ਮਾੜੀ ਗੱਲ ਹੈ, ਉਹ ਨਹੀਂ ਸੀ ਵਾਪਰਨੀ ਚਾਹੀਦੀ। ਸਮੇਂ ਤੋਂ ਕੰਮ ਲਿਆ ਜਾਂਦਾ, ਪੁਲਿਸ ਵੀ ਥੋੜੀ ਪੇਸ਼ੇਵਾਰਤਾ ਵਿਖਾਉਂਦੀ, ਨਿਹੰਗ ਸਿੰਘ ਵੀ ਪੇਸ਼ੈਂਸ ਰੱਖਦੇ, ਥੋੜਾ ਆਪਣੇ ਆਪ ਨੂੰ ਥੋੜਾ ਉਹ ਥੰਮੇ 'ਚ ਲਿਜਾਂਦੇ, ਤਾਂ ਇਹ ਮਾਮਲਾ ਵੀ ਟਲ ਸਕਦਾ ਸੀ। ਪਰ ਜੇ ਵਾਪਰ ਗਿਆ ਤਾਂ ਉਹਦੇ ਵਿੱਚ ਠੀਕ ਆ, ਨਿਹੰਗਾਂ ਨੇ ਗਲਤ ਕੀਤਾ, ਪਰ ਜੋ ਮਾਮਲਾ ਉਸ ਤੋਂ ਬਾਅਦ ਬਣਾਇਆ ਗਿਆ ਉਹ ਵੀ ਠੀਕ ਨਹੀਂ ਜਾਪਦਾ। ਤਾਂ ਇਸੇ ਤਰ੍ਹਾਂ ਹੁਣ ਇੱਕ
ਸਵਾਲ ਹੋਰ ਰਹੇਗਾ। ਵੈਸੇ ਤੇ ਇਹਨਾਂ ਨੇ ਦੱਸ ਦਿੱਤਾ, ਸਾਫ਼ ਕਰ ਦਿੱਤਾ ਕਿ ਦੂਜਿਆਂ ਤੇ ਐਕਸਪਲੋਸਿਵ ਐਕਟ ਵੀ ਜਾਂ ਮੇਰੇ ਖਿਆਲ ਦੇ ਨਾਲ ਇੱਕ ਹੋਰ ਬਹੁਤ ਵੱਡਾ UAPA ਕਹਿ ਦਿੰਦੇ ਉਹਨੂੰ, ਮੈਨੂੰ ਪੱਕਾ ਨਹੀਂ ਉਹਦਾ ਟਰਮ ਦਾ ਪਤਾ ਕੀ ਵਰਤਦੇ ਆ, ਤਾਂ ਉਹ ਵੀ ਲਾ ਦਿੱਤਾ। ਤਾਂ ਹੁਣ ਦੇਖੋ ਸਵਾਲ ਇੱਥੇ ਵੀ ਉੱਠਦਾ, NDPS ਵੀ ਇਹਨਾਂ ਨੇ ਪਹਿਲਾਂ ਕਿਹਾ ਸੀਗਾ ਕਿ ਭੰਗ ਦੀਆਂ ਬੋਰੀਆਂ ਬਰਾਮਦ ਹੋਈਆਂ, ਤੇ ਮੈਂ ਅੱਗੇ ਵੀ ਕਿਹਾ ਸੀਗਾ ਕਿ ਭੰਗ ਤੇ ਪੰਜਾਬ ਦੇ ਵਿੱਚ ਇੰਨੀ ਖਲੋਤੀ ਕਿੱਦਾਂ ਪੰਜਾਬ ਅੰਦਰ ਹੋ ਸਕਦਾ ਵਾ। ਫਿਰ ਡੀਜ਼ਲ ਪੈਟਰੋਲ ਕਿਹਦੇ ਘਰ ਨਹੀਂ ਹੁੰਦਾ, ਗੈਸ ਸਿਲੰਡਰ ਕਿਹਦੀ ਰਸੋਈ 'ਚ ਨਹੀਂ ਹੁੰਦਾ। ਜੇ ਇਹ ਚੀਜ਼ਾਂ ਐਕਸਪਲੋਸਿਵ ਐਕਟ 'ਚ ਬਣਨ ਲੱਗੀਆਂ ਤਾਂ ਕੋਈ ਵੀ ਬੰਦਾ ਜੇ ਤੁਹਾਡੇ ਨਾਲ ਕੋਈ ਬਹਿਸ ਕਰੂਗਾ ਕੱਲ ਨੂੰ, ਕੋਈ ਵੀ ਬੰਦਾ ਤੁਹਾਨੂੰ ਲੱਗਦਾ ਸਾਡੀ ਡਿਊਟੀ 'ਚ ਵਿਘਨ ਪਾਉਂਦਾ ਜਾਂ ਤੁਹਾਡੀ ਅੱਖ 'ਚ ਰੜਕਦਾ, ਤੇ ਤੁਸੀਂ ਕਿਸੇ ਦੇ ਘਰੋਂ ਵੀ ਪੈਟਰੋਲ ਫੜ ਕੇ ਬੋਤਲ 'ਚ ਪਾ ਕੇ ਰੂੰ ਦਾ ਫੱਬਾ ਲਾ ਕੇ ਕਹਿ ਦੋਗੇ ਕਿ ਐਕਸਪਲੋਸਿਵ ਐਕਟ ਦੇ ਅਧੀਨ ਆਉਂਦਾ। ਸੋ ਇੱਥੇ ਇਹ ਵੀ ਦੱਸਣਾ ਚਾਹੀਦਾ ਸੀ ਇਹਨਾਂ ਨੂੰ। ਚਲੋ ਉਹ ਤਾਂ ਹੁਣ ਅਦਾਲਤ ਦਾ ਮਾਮਲਾ, ਆਪਾਂ ਉਹਦੇ ਤੇ ਕੋਈ ਬਹੁਤੀ ਕੀਮਤੂ ਪਰੰਤੂ ਨਹੀਂ ਕਰ ਸਕਦੇ, ਅਦਾਲਤ ਨੇ ਸਾਰਾ ਕੁਛ ਵੇਖਣਾ ਵਾਚਣਾ ਹੈ। ਪਰ ਮੈਂ ਕਹਿੰਦਾ ਕਿ ਫਿਰ ਵੀ ਦੇਰ ਆਏ ਦਰੁਸਤ ਆਏ, ਇਹਨਾਂ ਨੇ ਇਹ ਫੈਸਲਾ ਲਿਆ, ਠੀਕ ਲਿਆ, ਬਹੁਤ ਵਧੀਆ ਕੀਤਾ। ਪਰ ਸ਼ੁਕਰ ਕਰੋ ਕਿ ਉਹਨਾਂ ਬੀਬੀਆਂ ਦੀ ਫੋਟੋ ਨਹੀਂ ਆਈ ਪ੍ਰੈਸ ਦੇ ਵਿੱਚ, ਕਿਉਂਕਿ ਦੇਖੋ ਜੇ ਉਹ ਆ ਜਾਂਦੀ, ਮੈਂ ਇਹੀ ਸਵਾਲ ਕਰਦਾ ਸੀਗਾ ਕਿ ਕੱਲ ਨੂੰ ਮੰਨ ਲਓ ਅਦਾਲਤ ਇਹਨਾਂ ਨੂੰ ਛੱਡ ਦਿੰਦੀ ਆ, ਤਾਂ ਜਿਨ੍ਹਾਂ ਨੂੰ ਤੁਸੀਂ ਇਸ ਤਰ੍ਹਾਂ ਘੜੀਸ ਕੇ ਲਿਜਾ ਰਹੇ ਹੋ, ਇਸ ਤਰ੍ਹਾਂ ਤੁਸੀਂ ਦਿਖਾ ਰਹੇ ਹੋ ਕਿ ਬਹੁਤ ਤਕੜੇ ਹਾਰਡਕੋਰ ਜਿੱਦਾਂ ਕ੍ਰਿਮੀਨਲ ਹੁੰਦੇ ਆ, ਤਾਂ ਉਹ ਬਾਅਦ ਦੇ ਵਿੱਚ ਸਾਰੀ ਜ਼ਿੰਦਗੀ ਜਿਹੜਾ ਉਹ ਫੋਟੋ ਨੂੰ ਵੇਖ ਵੇਖ ਕੇ ਬੰਦਾ ਜਿਹੜਾ ਮਾਨਸਿਕ ਤੌਰ ਤੇ ਪਰੇਸ਼ਾਨ ਹੁੰਦਾ, ਤਾਂ ਇਹ ਵੀ ਇੱਕ ਸਜ਼ਾ ਬਣ ਜਾਂਦੀ ਆ। ਸੋ ਇਹ ਕਦੇ ਨਹੀਂ ਹੋਣਾ ਚਾਹੀਦਾ, ਇਹਨਾਂ ਨੂੰ ਅੱਗੇ ਵੀ ਇਹਨਾਂ ਮਾਮਲਿਆਂ 'ਚ ਖਿਆਲ ਰੱਖਣਾ ਚਾਹੀਦਾ। ਪਰ ਇਹਦੇ 'ਚ ਮਨਦੀਪ ਸਿੰਘ ਸਿੱਧੂ ਮੈਂ ਕਹੂੰਗਾ ਕਿ ਠੀਕ ਆ, ਜੇ ਸ਼ਾਇਦ ਕੋਈ ਅਫਸਰ ਹੋਰ ਹੁੰਦਾ ਉਹ ਵੀ ਰਾਜ ਕਰਨਵੀਰ ਜੀ ਇੰਨੀ ਜਲਦੀ ਇਹ ਫੈਸਲਾ ਨਾ ਲੈਂਦਾ, ਕਿਉਂਕਿ ਇਹ ਵੀ ਇੱਕ ਫੈਸਲਾ ਇਹੋ ਜਿਹਾ ਫੈਸਲਾ ਜਿਹੜਾ ਪੁਲਿਸ ਤੇ ਬਹੁਤ ਦਬਾਅ ਦੇ ਵਿੱਚ ਲਿਆ ਗਿਆ ਕਿ ਪੁਲਿਸ ਤੇ ਬਹੁਤ ਜ਼ਿਆਦਾ ਦਬਾਅ ਕਿ ਆਪਣੇ ਮੁਲਾਜ਼ਮਾਂ ਨਾਲ ਖੜੋ। ਪਰ ਇਹ ਫੈਸਲਾ ਜੇ ਲਿਆ ਤਾਂ ਮੇਰੇ ਖਿਆਲ ਨਾਲ ਉਹਦੇ ਵਿੱਚ ਵੀ ਮਨਦੀਪ ਸਿੰਘ ਸਿੱਧੂ ਦਾ ਇੱਕ ਬਹੁਤ ਵਧੀਆ ਰੋਲ ਹੈ, ਕਿਉਂਕਿ ਜੇ ਕੋਈ ਹੋਰ ਅਫਸਰ ਹੁੰਦਾ ਸ਼ਾਇਦ ਸਟੈਂਡ ਨਾ ਲੈਂਦਾ। ਤਾਂ ਵਧੀਆ ਕੰਮ ਹੈ, ਇਹਨਾਂ ਨੇ ਕੀਤਾ ਜੋ ਕੀਤਾ ਠੀਕ ਕੀਤਾ। ਹਾਂ, ਜੋ ਉਹਨਾਂ ਨੇ ਕੀਤਾ ਉਹਨਾਂ ਨੂੰ ਉਹਦੀ ਸਜ਼ਾ ਮਿਲਣੀ ਚਾਹੀਦੀ ਹੈ, ਪਰ ਇਹ ਨਹੀਂ ਹੈ ਕਿ ਬਿਨਾਂ ਗੱਲ ਤੋਂ, ਬਿਨਾਂ ਤੱਥਾਂ ਤੋਂ ਕਹਾਣੀਆਂ ਜਿਹੜੀਆਂ ਗਾਂ ਦੀ ਗਾਂ ਤੋਰੀ ਜਾਣ। ਖੈਰ ਜੋ ਵੀ ਹੈ ਦੇਖਦੇ ਆ ਇਹਦੇ ਵਿੱਚੋਂ ਅੱਗੇ ਰਿਮਾਂਡ ਚੋਂ ਕੀ ਲੈਂਦੇ ਆ, ਕੀ ਕੱਢਦੇ ਆ, ਕੀ ਇਹ ਦੱਸਣਗੇ ਪਿਛੋਕੜ ਦੇ ਵਿੱਚ ਕਿ ਹਾਂ ਕੀ ਕੋਈ ਰਾਜਨੀਤਿਕ ਇਨਫਲੂਐਂਸ ਵੀ ਸੀਗਾ ਇਹਨਾਂ ਚੀਜ਼ਾਂ ਦੇ ਵਿੱਚ, ਜਿੱਥੇ ਬਾਬੇ ਦੀ ਐਸਟੈਬਲਿਸ਼ਮੈਂਟ ਹੁੰਦੀ ਆ, ਜਾਂ ਉਹਦਾ ਪਿਛੋਕੜ ਕੀ ਸੀ, ਕੀ ਸਾਰੀਆਂ ਚੀਜ਼ਾਂ ਆਉਂਦੀ ਰਿਕਾਰਡ ਆਉਂਦੀਆਂ, ਦੇਖਾਂਗੇ ਆਪਾਂ। ਜੀ ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ ਤਾਂ ਕਹਿੰਦੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਜ਼ੂਮ ਐਪ ਲਈ ਐਡਵਾਈਜ਼ਰੀ। ਦੇਖੋ ਇਹ ਜਿਹੜੀ ਐਪ ਆ ਉਹ ਬਹੁਤ ਜ਼ਿਆਦਾ ਅੱਜ ਕੱਲ੍ਹ ਵਰਤੀ ਜਾ ਰਹੀ ਹੈ ਰਾਜ ਕਰਨਵੀਰ ਸਿੰਘ ਜੀ, ਕਿਉਂਕਿ ਤੁਹਾਨੂੰ ਪਤਾ ਹੀ ਹੈ ਸਕੂਲ ਬੰਦ ਨੇ ਤੇ ਜਿਹੜੀਆਂ ਪੜ੍ਹਾਈ ਦੀਆਂ ਕਲਾਸਾਂ ਲੱਗਦੀਆਂ ਬੱਚਿਆਂ ਦੀਆਂ, ਉਹ ਅੱਜ ਕੱਲ੍ਹ ਸਕੂਲ ਲਾਉਂਦੇ ਨੇ ਆਨਲਾਈਨ ਪੜ੍ਹਾਈ ਹੁੰਦੀ ਆ, ਜਿੱਦਾਂ ਤੁਹਾਡੇ ਤੇ ਇੱਧਰ ਸ਼ਾਇਦ ਹੁੰਦੀ ਹੋਣੀ ਆ ਪਹਿਲਾਂ ਵੀ, ਸਾਡੇ ਬਹੁਤ ਜ਼ਿਆਦਾ ਚਲਨ ਘੱਟ ਆ ਆਨਲਾਈਨ ਪੜ੍ਹਾਈ ਦਾ। ਹਾਂ, ਵੱਡੇ ਕੋਰਸ ਜਿਹੜੇ ਆ ਉਹ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਆਨਲਾਈਨ ਕਰਾਏ ਜਾਂਦੇ ਨੇ, ਬਟ ਜਿਹੜੇ ਛੋਟੀਆਂ ਕਲਾਸਾਂ ਦੀਆਂ ਇਸ ਤਰ੍ਹਾਂ ਪੜ੍ਹਾਈਆਂ ਨੇ ਉਹ ਨਹੀਂ ਜ਼ਿਆਦਾ ਹੁੰਦੀਆਂ ਆਨਲਾਈਨ। ਤਾਂ ਬੱਚਿਆਂ ਨੂੰ ਨਿੱਕੇ ਨਿੱਕੇ ਨੰਨੇ ਮੁੰਨੇ ਜਿਹੜੇ ਉਹਨਾਂ ਨੂੰ ਵੀ ਅੱਜ ਕੱਲ੍ਹ ਵੀਡੀਓ ਚੈਟ ਦਾ ਇੱਕ ਮੌਕਾ ਮਿਲਦਾ ਜਦ ਵੀ ਉਹ ਆਪਣੀ ਪੜ੍ਹਾਈ ਸ਼ੁਰੂ ਕਰਦੇ, ਕਲਾਸਾਂ ਸ਼ੁਰੂ ਕਰਦੇ ਆ। ਤਾਂ ਇਹ ਬਹੁਤ ਜ਼ਿਆਦਾ ਹਿੱਟ ਹੋਈ ਆ ਥੋੜੇ ਦਿਨਾਂ ਤੱਕ ਨਾ, ਇਸ ਐਪ ਦਾ ਬਿਜ਼ਨਸ ਬਹੁਤ ਵਧਿਆ, ਕਿਉਂਕਿ ਇੱਕ ਤਾਂ ਲਿਮਟ ਰੱਖੀ ਸੀ ਇਹਨਾਂ ਨੇ। ਹੁਣ ਮੈਂ ਤੇ ਇੰਨਾ ਜ਼ਿਆਦਾ ਮਾਹਰ ਨਹੀਂ, ਤੁਸੀਂ ਤਾਂ IT ਸੈਕਟਰ ਨਾਲ ਜੁੜੇ ਹੋ, ਕਿ ਇਹਨਾਂ ਨੇ ਇੱਕ ਮਿਆਦ ਰੱਖੀ ਸੀਗੀ, ਇੱਕ ਹੱਦ ਰੱਖੀ ਸੀਗੀ ਕਿ ਇੰਨੇ ਕੁ ਬੰਦੇ ਜੁੜਦੇ ਆ ਤਾਂ ਠੀਕ ਆ, ਜਦ ਇਦੋਂ ਜ਼ਿਆਦਾ ਹੋਣਗੇ ਤਾਂ ਅਸੀਂ ਉਹਨਾਂ ਤੋਂ ਚਾਰਜਸ ਲਵਾਂਗੇ, ਮਤਲਬ ਕਿ ਪੇਡ ਹੋ ਜਾਊਗੀ ਇੱਕ ਹੱਦ ਤੋਂ ਬਾਅਦ। ਤਾਂ ਇਹਨਾਂ ਨੇ ਕਮਾਈ ਬਹੁਤ ਮੋਟੀ ਕੀਤੀ, ਬਹੁਤ ਮੋਟੀ ਕਮਾਈ ਹੋ ਵੀ ਰਹੀ ਸੀਗੀ। ਤਾਂ ਬਾਅਦ ਦੇ ਵਿੱਚ ਹੋਇਆ ਕੀ ਆ ਕਿ ਹੁਣ ਅੱਜ ਕੇਂਦਰੀ ਮੰਤਰਾਲੇ ਨੇ ਇੱਕ ਐਡਵਾਈਜ਼ਰੀ ਜਾਰੀ ਕਰ ਦਿੱਤੀ ਆ ਕਿ ਭਾਈ ਇਹ ਜਿਹੜੀ ਐਪ ਆ ਇਹਦੇ ਨਾਲ ਤੁਸੀਂ ਬਹੁਤਾ ਜ਼ਿਆਦਾ ਲਗਾ ਨਾ ਕਰੋ, ਕਿਉਂਕਿ ਇਹ ਸੁਰੱਖਿਅਤ ਨਹੀਂ ਹੈ। ਸੋ ਇਹਨਾਂ ਨੇ ਇਹ ਜਿਹੜੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਆ, ਤਾਂ ਇਹਦੇ ਵਿੱਚ ਇਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਐਪ ਸੁਰੱਖਿਅਤ ਨਹੀਂ ਹੈ। ਪਰ ਫਿਰ ਹੁਣ ਇੱਕ ਸਵਾਲ ਰਾਜ ਕਰਨਵੀਰ ਸਿੰਘ ਜੀ ਖੜਾ ਹੋਏਗਾ ਨਾ ਕਿ ਲੋਕਾਂ ਦੇ ਕੋਲ ਇਸ ਵੇਲੇ ਕੋਈ ਐਪ ਕੋਈ ਹੋਰ ਬਦਲਵੀ ਹੈ ਹੀ ਨਹੀਂ ਹੈ। ਜਦ ਹੈ ਹੀ ਨਹੀਂ ਹੈ, ਇਹ ਤੇ ਐਪ ਜਿਹੜੀ ਆ ਲੋਕਾਂ ਨੇ ਬਹੁਤ ਜ਼ਿਆਦਾ ਵਰਤ ਲਈ ਆ ਹੁਣ ਤੱਕ, ਤਾਂ ਤੁਸੀਂ ਹੁਣ ਜਾਗੇ ਹੋ। ਔਰ ਦੂਜੀ ਗੱਲ ਇਹ ਆ ਕਿ ਗਾਂ ਸਕੂਲ ਤੇ ਖੁੱਲਣ ਦਾ ਕੋਈ ਇਮਕਾਨ ਨਹੀਂ, ਹਾਲੇ ਘੱਟੋ ਘੱਟ 3 ਤਰੀਕ ਤੱਕ ਤੇ ਕੋਈ ਫੈਸਲਾ ਬਣਨਾ ਨਹੀਂ ਹੈ। ਜਾਂ ਫਿਰ ਗਰਮੀ ਦੀਆਂ ਛੁੱਟੀਆਂ ਸ਼ਾਇਦ ਕਰਨੀਆਂ ਪੈਣਗੀਆਂ ਸਕੂਲਾਂ ਨੂੰ, ਤਾਂ ਫਿਰ ਕੋਈ ਤੁਸੀਂ ਬਦਲਵਾ ਕੋਈ ਦਿਓ ਤੇ ਸਹੀ ਨਾ ਪਲੇਟਫਾਰਮ ਕਿ ਆ ਭਾਈ ਆ ਐਪ ਆ ਸਾਡੀ, ਤੁਸੀਂ ਇਹਨਾਂ ਨੂੰ ਯੂਜ਼ ਕਰ ਲਓ। ਆ ਜਿਹੜੀਆਂ ਐਪਸ ਨੇ ਤੁਸੀਂ ਇਹ ਇਸਤੇਮਾਲ ਕਰ ਸਕਦੇ ਹੋ। ਵੈਸੇ ਇਹਨਾਂ ਦੀ ਜਿਹੜੀ ਅੱਗੇ ਐਪ ਬਣਾਈ ਹੋਈ ਆ ਆਰੋਗਿਆ ਸੇਤੂ, ਉਹ ਵੀ ਇਹਨਾਂ ਨੇ ਕਾਪੀ ਕੀਤੀ ਆ ਚਾਈਨਾ ਦੇ ਵਿੱਚ, ਉਹ ਬੜੀ ਜ਼ਿਆਦਾ ਚੱਲੀ ਸੀਗੀ। ਸਾਊਥ ਕੋਰੀਆ ਨੇ ਵੀ ਵੈਸੀ ਉਹੀ
ਕੰਟੈਕਟ ਟ੍ਰੇਸਿੰਗ ਐਪ ਬਣਾਈ ਸੀਗੀ। ਤਾਂ ਇਹ ਜਿਹੜੀ ਐਪ ਮੰਨ ਲਓ ਇਹਨਾਂ ਨੇ ਬਣਾ ਲਈ ਆਰੋਗਿਆ ਸੇਤੂ, ਜੇ ਇਹ ਬਣਾ ਸਕਦੇ ਆ ਕਿ ਹਾਂ ਭਾਈ ਅਸੀਂ ਵੀ ਬਾਹਰਲੇ ਮੁਲਕਾਂ ਵਾਂਗੂ ਕੰਟੈਕਟ ਟ੍ਰੇਸਿੰਗ ਐਪ ਬਣਾ ਸਕਦੇ ਆ, ਤਾਂ ਫਿਰ ਐਸੀ ਇੱਕ ਐਪ ਆਪ ਆਪਣੀ ਕਿਉਂ ਨਹੀਂ ਬਣਾ ਰੱਖਦੇ ਕਿ ਹਾਂ ਭਾਈ ਸਾਡੇ ਕੋਲ ਵੀ ਬਹੁਤ ਵੱਡੇ ਇੰਜੀਨੀਅਰ ਆ, ਸਾਡੇ ਕੋਲ ਵੀ ਬਹੁਤ ਵੱਡੇ IT ਮਾਹਰ ਆ, ਅਸੀਂ ਵੀ ਬਣਾ ਲੈਂਦੇ ਆ ਆਪਣੇ ਘਰ ਦੀ ਗੱਡੀ। ਗੰਡਾ ਸਿੰਘ ਡਰਾਈਵਰ ਆ, ਆਪਦੀ ਘਰ ਦੀ ਵੀ ਨਾਲ ਦੀ ਰੀਸ ਹੀ ਨਹੀਂ, ਤੇ ਟਰਾਲੀ ਤੇ ਵੀ ਲਿਖਿਆ ਹੁੰਦਾ ਨਿੱਤ ਮੰਗਵੀ ਨਹੀਂ ਮਿਲਦੀ ਆਪਣੀ ਬਣਾ ਲਾ ਮਿੱਤਰਾ। ਤਾਂ ਤੁਸੀਂ ਆਪਣੀ ਕਿਉਂ ਨਹੀਂ ਦੇ ਰਹੇ ਐਪ? ਵੇਖਣਾ ਪਊਗਾ ਜੀ। ਜੀ 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 ਬਿਲਕੁਲ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰੀਏ ਤੇ ਕਹਿੰਦੇ ਪੁਲਿਸ ਦਾ ਆ ਇੱਕ ਹੋਰ ਭਿਆਨਕ ਵਰਤਾਰਾ ਸਾਹਮਣੇ। ਦੇਖੋ ਪੁਲਿਸ ਦਾ ਵਰਤਾਰਾ ਜਿਹੜਾ ਸਾਹਮਣੇ ਆਇਆ ਉਹ ਖੰਨੇ ਤੋਂ ਆਇਆ। ਖੰਨੇ ਦੀ ਉਹ ਖਬਰ ਵੀ ਚੱਲਦੀ ਪਈ ਆ, ਜਦੋਂ ਮੈਂ ਤੁਹਾਡੇ ਨਾਲ ਗੱਲ ਕਰਨ ਲੱਗਾ ਸੀਗਾ ਉਦੋਂ ਵੀ ਟੈਲੀਵਿਜ਼ਨ ਦੇ ਵਿੱਚ ਉਹ ਸਟੋਰੀ ਚੱਲਣ ਡਈ ਸੀਗੀ। ਖੰਨੇ ਦੇ ਲਾਗੇ ਕੋਈ ਪਿੰਡ ਆ, ਉੱਥੇ ਕਿਸੇ ਬੰਦੇ ਨੂੰ ਚੁੱਕਿਆ ਗਿਆ ਸੀ, ਨਾਲ ਉਹਦੇ ਕੋਈ ਹੋਰ ਵੀ ਖੇਤ ਦੇ ਵਿੱਚ ਕਾਮੇ ਸਨ, ਤੇ ਉਹਨਾਂ ਨੂੰ ਚੱਕ ਕੇ ਇਹ ਜੂਨ 2019 ਦੀ ਗੱਲ ਹੈ ਥਾਣੇ ਖੜਿਆ ਗਿਆ ਸੀ ਉੱਥੇ। ਤਾਂ ਉੱਥੇ ਫਿਰ ਉਹਨਾਂ ਤੇ ਇੱਕ ਮੈਂ ਕਹੂੰਗਾ ਕਿ ਬਹੁਤ ਅਣਮਨੁੱਖੀ ਕਾਰਾ ਕੀਤਾ ਗਿਆ, ਉਹਨਾਂ ਨੂੰ ਨੰਗਿਆ ਕੀਤਾ ਗਿਆ, ਅਲਫ ਨੰਗਿਆ ਕੀਤਾ ਗਿਆ, ਔਰ ਬਾਅਦ ਦੇ ਵਿੱਚ ਉਹਨਾਂ ਦੀ ਵੀਡੀਓ ਸ਼ੂਟ ਕੀਤੀ ਗਈ। ਤਾਂ ਵੀਡੀਓ ਸ਼ੂਟ ਕਰਕੇ ਉਹਨਾਂ ਨੂੰ ਬਹੁਤ ਜ਼ਿਆਦਾ ਜ਼ਲੀਲ ਕੀਤਾ ਗਿਆ। ਫਿਰ ਉਹ ਬਹੁਤ ਚਿਰਾਂ ਬਾਅਦ ਇੱਕ ਤੇ ਇਹ ਆ ਕਿ ਜਿਵੇਂ ਉਹ ਗੱਲ ਨਿਕਲੀ, ਕੋਈ ਸੱਜਣ ਜਿਹੜੇ ਸੀਗੇ, ਤੁਹਾਨੂੰ ਪਤਾ ਹੀ ਹੈ ਮਨੁੱਖੀ ਅਧਿਕਾਰਾਂ ਦੇ ਜਿਹੜੇ ਰਾਖੇ ਪਿਆਰੇ ਆ, ਜਿਹੜੇ ਬੰਦੇ ਲੋਕਾਂ ਨੂੰ ਪਿਆਰ ਕਰਨ ਵਾਲੇ ਆ, ਉਹ ਕਈ ਵਾਰ ਇਹਨਾਂ ਲੜਾਈਆਂ ਦੇ ਵਿੱਚ ਖੁਦ ਪੈਂਦੇ ਆ ਕਿ ਕੋਈ ਗੱਲ ਨਹੀਂ ਆ, ਅਸੀਂ ਤੁਹਾਡੇ ਨਾਲ ਆ। ਤਾਂ ਫਿਰ ਉਹ ਮਾਮਲਾ DGP ਸਾਹਿਬ ਕੋਲ ਗਿਆ, ਉੱਥੋਂ ਥੱਲੇ IG ਕੋਲ ਗਿਆ, ਤਾਂ ਉਹਨਾਂ ਨੇ ਕਿਹਾ ਕਿ ਅਸੀਂ ਹੁਣ ਇਹਦੀ ਪੜਤਾਲ ਕਰਾਂਗੇ। ਪੜਤਾਲ ਕੀ ਕਰਨੀ, ਕਿਉਂਕਿ ਉਹਦੇ ਵਿੱਚ ਪ੍ਰਤੱਖ ਆ, ਉਹਦੇ ਵਿੱਚ ਜਿਵੇਂ ਆਉਂਦੇ ਨਾ ਪ੍ਰਤੱਖ ਨੂੰ ਪ੍ਰਮਾਣ ਕੀ ਆ, ਤੇ ਪ੍ਰਤੱਖ ਤੌਰ ਤੇ ਉਹ ਵੀਡੀਓ ਜਿਹੜੀ ਆ ਉਹ ਨਿਊਜ਼ ਚੈਨਲਾਂ ਤੇ ਚੱਲੀ, ਹਾਲਾਂਕਿ ਬਲਰ ਕੀਤੀ ਗਈ ਆ, ਤੁਹਾਨੂੰ ਪਤਾ ਸਾਰੀ ਵੀਡੀਓ ਜਿਹੜੀ ਆ ਚੈਨਲਾਂ ਤੇ ਨਹੀਂ ਦਿਖਾਈ ਜਾ ਸਕਦੀ, ਪਰ ਜਿੱਦਾਂ ਵੀ ਹੈਗੀ ਆ ਉਹ ਸਾਫ਼ ਦਿਖਦਾ ਪਿਆ ਕਿ ਥਾਣੇ ਦਾ ਦਫ਼ਤਰ ਆ, ਪਿੱਛੇ ਨਕਸ਼ੇ ਵਗੈਰਾ ਨਹੀਂ ਲੱਗੇ ਹੁੰਦੇ ਜਿਸ ਤਰ੍ਹਾਂ, ਹਾਲਾਂਕਿ ਚਲੋ ਆਪਾਂ ਆਪਣੇ ਤੌਰ ਤੇ ਪੁਸ਼ਟੀ ਨਹੀਂ ਕਰ ਸਕਦੇ, ਪਰ ਲੱਗਦੀ ਉਹੀ ਆ ਕਿ ਵੀਡੀਓ ਵਾਕਈ ਉਹ ਕਿਸੇ ਥਾਣੇ ਦੇ ਦਫ਼ਤਰ ਦੀ ਹੈ। ਤਾਂ ਹੁਣ ਜਾਂਚ ਪੜਤਾਲ ਚੱਲੇਗੀ। ਸੋ ਕੱਲ ਤੱਕ ਦੇਖੋ ਕਿ ਪੁਲਿਸ ਕਿੰਨੀ ਜ਼ਿਆਦਾ ਹਮਦਰਦੀ ਕਰਦੀ ਸੀਗੀ, ਕਿੰਨੀ ਜ਼ਿਆਦਾ ਹਮਦਰਦੀ ਖੱਟੀ ਸੀਗੀ ਪੁਲਿਸ ਨੇ ਕਿ ਹਾਂ ਭਾਈ ਦੇਖੋ ਪੁਲਿਸ ਵਾਲਿਆਂ ਦੇ ਨਾਲ ਮਾੜਾ ਹੋਇਆ, ਆਪਾਂ ਵੀ ਹੁਣੇ ਗੱਲ ਕਰਕੇ ਹਟੇ ਆ, ਪਰ ਕਿੰਨੀ ਜਲਦੀ ਵੇਖੋ ਇਹਨਾਂ ਨੇ ਆਪਣੀ ਬਦਨਾਮੀ ਕਰਾ ਲਈ। ਮਤਲਬ ਹਮਦਰਦੀ ਦੇਖੋ, ਦੂਜੇ ਦਿਨ ਜਿੱਦਣ ਖਬਰਾਂ ਲੱਗੀਆਂ ਨੇ ਪਟਿਆਲੇ ਕਾਂਡ ਵਾਲੀਆਂ, ਉਦੋਂ ਹੀ ਨਾਲ ਖਬਰਾਂ ਲੱਗ ਗਈਆਂ ਇੱਕ ਥਾਣੇਦਾਰ ਇਹਨਾਂ ਦਾ ਆਲੂ ਲੈ ਗਿਆ, ਆਲੂ ਚੱਕ ਕੇ ਲੈ ਗਿਆ ਗੱਟਾ ਕਿਸੇ ਕਿਸਾਨ ਤੋਂ, ਹੈ। ਤਾਂ ਦੂਸਰੇ ਪਾਸੇ ਫਿਰ ਜਗਰਾਉਂ ਦੇ ਲਾਗੇ 10,000 ਰੁਪਈਆ ਲੈ ਕੇ ਕੁਛ ਤਸਕਰ ਟਾਈਪ ਜਿਹੜੇ ਛੋਟੇ ਮੋਟੇ ਹੁੰਦੇ ਆ ਉਹ ਮੁੰਡੇ ਛੱਡ ਦਿੱਤੇ ਇਹਨਾਂ ਨੇ, ਉਹ ਖਬਰਾਂ ਲੱਗੀਆਂ ਅਖਬਾਰਾਂ ਦੇ ਵਿੱਚ। ਅੱਜ ਇਹ ਲੱਗ ਗਈ। ਤਾਂ ਕਹਿਣ ਦਾ ਭਾਵ ਹੈ ਕਿ ਜਿਹੜੇ ਲੋਕ ਤੁਹਾਡੇ ਨਾਲ ਖੜਦੇ ਆ, ਔਰ ਮੈਂ ਕਹਾਂਗਾ ਕਿ ਬੜੀ ਖੂਬਸੂਰਤ ਗੱਲ ਹੋਈ ਰਾਜਕਰਮਵੀਰ ਸਿੰਘ ਜੀ ਕਿ ਲੋਕ ਹੁਣ ਇਹ ਨਹੀਂ ਸੋਚਦੇ ਕਿ ਹਾਂ ਭਾਈ ਪੁਲਿਸ ਹੀ ਆ ਬਹੁਤ ਮਾੜੀ ਹੁੰਦੀ ਆ ਤੇ ਮਾੜੇ ਮੌਕੇ ਤੇ ਵੀ ਇਹਨਾਂ ਦੇ ਨਾਲ ਨਹੀਂ ਖੜਨਾ ਚਾਹੀਦਾ ਜਦੋਂ ਇਹਨਾਂ ਦੇ ਨਾਲ ਮਾੜੀ ਹੁੰਦੀ ਆ। ਤਾਂ ਲੋਕ ਇਹਨਾਂ ਚੀਜ਼ਾਂ ਨੂੰ, ਇਹਨਾਂ ਘੇਰਿਆਂ ਨੂੰ ਤੋੜ ਰਹੇ ਆ ਕਿ ਨਹੀਂ ਯਾਰ, ਜਿੱਥੇ ਮਾੜਾ ਹੁੰਦਾ ਚਾਹੇ ਕੋਈ ਵੀ ਆ, ਚਾਹੇ ਪੁਲਿਸ ਆ, ਚਾਹੇ ਕੋਈ ਸਿਵਿਲੀਅਨ ਆ, ਜੇ ਕਿਸੇ ਨਾਲ ਮਾੜੀ ਹੁੰਦੀ ਹੈ ਤਾਂ ਸਾਨੂੰ ਖੜਨਾ ਚਾਹੀਦਾ ਨਾਲ। ਇਹ ਖੂਬਸੂਰਤੀ ਆ ਸਾਡੇ ਲੋਕਾਂ ਦੀ ਕਿ ਹੁਣ ਇਹ ਬਹੁਤ ਵੱਡੀ ਤਾਦਾਦ ਦੇ ਵਿੱਚ ਬੋਲਦੇ ਆ, ਹਾਲਾਂਕਿ ਹਾਲੇ ਪੂਰੇ ਨਹੀਂ ਆ, ਫਿਰ ਵੀ ਬੋਲਦੇ ਮਾੜੇ ਨੂੰ ਮਾੜਾ ਕਹਿੰਦੇ ਆ। ਪਰ ਜੇ ਤੁਸੀਂ ਇਸ ਤਰ੍ਹਾਂ ਕਹੋਗੇ ਤਾਂ ਫਿਰ ਗਾਂ ਤੋਂ ਲੋਕ ਸੋਚਣਗੇ ਨਾ ਕਿ ਯਾਰ ਅੱਜ ਬੋਲ ਪਏ, ਇਹਨਾਂ ਦਾ ਕੋਈ ਪਤਾ ਨਹੀਂ 2 ਘੰਟੇ ਨੂੰ ਚਾਨੂ ਹੋਰ ਚੜਾ ਦੇਣ ਕੋਈ। ਸੋ ਫਿਰ ਤੁਹਾਡਾ ਹੀ ਨੁਕਸਾਨ ਹੈ, ਤੁਹਾਡੀ ਛਵੀ ਦਾ ਨੁਕਸਾਨ ਹੈ। ਸਜ਼ਾ ਦੇਣੀ ਚਾਹੀਦੀ ਆ, ਨਾਲ ਇਹ ਹੋਣਾ ਚਾਹੀਦਾ ਹੈ ਕਿ ਪਹਿਲਾਂ ਸਸਪੈਂਡ ਕਰਕੇ ਜਾਂਚ ਪੜਤਾਲ ਕਰਨ, ਉਸ ਤੋਂ ਬਾਅਦ ਜੇ ਜਾਂਚ ਪੜਤਾਲ 'ਚ ਸਾਰਾ ਕੁਝ ਸਹੀ ਪਾਇਆ ਜਾਂਦਾ ਹੈ ਜਿਸ ਤਰ੍ਹਾਂ ਉਮੀਦ ਆ ਬਰਖਾਸਤ ਕੀਤਾ ਜਾਵੇ। ਪਰ ਸਮੱਸਿਆ ਕਿੱਥੇ ਆਉਂਦੀ ਹੈ ਕਿ ਜਦੋਂ ਇਹ ਆਪਣੇ ਬੰਦੇ ਨੂੰ ਫਿਰ ਅੰਦਰ ਖਾਤੇ ਸਪੋਰਟ ਕਰਨਾ ਸ਼ੁਰੂ ਕਰ ਦਿੰਦੇ ਆ, ਕੇਸ ਵੀਕ ਕਰ ਦਿੰਦੇ ਆ, ਕਈ ਵਾਰ ਪਾਰਟੀ ਤੇ ਦੂਜੀ ਪਾਰਟੀ ਤੇ ਦਬਾਅ ਬਣਾ ਦਿੰਦੇ ਆ। ਤਾਂ ਤੁਹਾਨੂੰ ਪਤਾ ਹੀ ਆ ਜਿਹੜਾ ਕਬੀਲਦਾਰ ਬੰਦਾ ਜਿਹੜਾ ਇਹਨਾਂ ਹਾਲਾਤਾਂ 'ਚ ਜੂਝਦਾ ਫਿਰ ਕਈ ਵਾਰ ਟੁੱਟ ਜਾਂਦਾ ਹੈ। ਇਹ ਬਹੁਤ ਵਾਰੀ ਹੋਇਆ, ਕਈ ਵਾਰ ਘਰਾਂ ਦੇ ਜੀਅ ਮਰ ਜਾਂਦੇ ਆ ਕਸਟਡੀ ਦੇ ਵਿੱਚ, ਉਹ ਵੀ ਕੰਪਰੋਮਾਈਜ਼ ਕਰ ਲੈਂਦੇ ਆ, ਮਜਬੂਰ ਹੋ ਜਾਂਦੇ ਆ, ਲਾਚਾਰ ਹੋ ਜਾਂਦੇ ਇਸ ਸਿਸਟਮ ਦੇ ਤੋਂ। ਜ਼ਰੂਰਤ ਆ ਕਿ ਇਸ ਪਾਸੇ ਧਿਆਨ ਦੇਣ ਪੁਲਿਸ ਅਫਸਰ ਕਿ ਜੇ ਪੁਲਿਸ ਦੇ ਨਾਲ ਪਬਲਿਕ ਨੇ ਦੋਸਤੀ ਵਧਾਉਣੀ ਹੈ ਜਾਂ ਪੁਲਿਸ ਚਾਹੁੰਦੀ ਹੈ ਕਿ ਪਬਲਿਕ ਨਾਲ ਦੋਸਤੀ ਵਧਾਈ ਜਾਵੇ ਤਾਂ ਦੋਹਾਂ ਪੱਖਾਂ ਨੂੰ ਥੋੜਾ ਜਿਹਾ ਸੰਜਮ ਨਾਲ ਕੰਮ ਕਰਨਾ ਪਊਗਾ, ਥੋੜਾ ਠਰਮੇ ਨਾਲ ਚੱਲਣਾ ਪਊਗਾ, ਔਰ ਬਹੁਤ ਦੂਰਦਰਸ਼ਤਾ ਦੇ ਨਾਲ ਸੋਚਣਾ ਪਊਗਾ, ਵਿਚਾਰਨਾ ਪਊਗਾ ਕਿ ਅਸੀਂ ਆਪਣੀਆਂ ਕਮੀਆਂ ਨੂੰ ਕਿਸ ਤਰ੍ਹਾਂ ਦੂਰ ਕਰੀਏ। ਜੀ ਜੀ ਬਿਲਕੁਲ। ਇਹ ਵਰਤਾਰੇ ਅੱਜ ਦੇ ਇਹਨਾਂ ਦੇ ਨਵੇਂ ਨਹੀਂ ਆ, ਇਹ ਮੁੱਢ ਤੋਂ ਹੀ ਜਿਹੜੇ ਇਹੀ ਕੁਛ ਜਿਹੜਾ ਕਰਦੇ ਆਏ, ਤਾਂ ਹੀ ਲੋਕ
ਜਿਹੜੇ ਕਿਤੇ ਨਾ ਕਿਤੇ ਜਦੋਂ ਇਹ ਕਾਂਡ ਵੀ ਹੋਇਆ ਸੀ ਉਸ ਤੋਂ ਬਾਅਦ ਦੇ ਵਿੱਚ ਵੀ ਕਿਤੇ ਨਾ ਕਿਤੇ ਲੋਕ ਇਹਨਾਂ ਦੇ ਉੱਤੇ ਸ਼ੱਕ ਦੀ ਨਜ਼ਰ ਦੇ ਨਾਲ ਹੀ ਦੇਖ ਰਹੇ ਸੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪਟਿਆਲੇ ਦੇ ਤੀਜੇ ਪੋਜ਼ਿਟਿਵ ਮਰੀਜ਼ ਨੇ ਖੋਲ੍ਹੀ ਹੁਣ ਡਾਕਟਰਾਂ ਦੀ ਪੋਲ। ਹਾਂਜੀ ਬਿਲਕੁਲ, ਮੀਡੀਆ ਨੂੰ ਹੁਣ ਇੱਧਰ ਵੀ ਕੇਂਦਰਿਤ ਹੋਣਾ ਚਾਹੀਦਾ। ਸਾਡਾ ਮੀਡੀਆ ਜਿਹੜਾ ਉਹ ਨਿਹੰਗਾਂ ਵਾਲੇ ਕਾਂਡ ਤੇ ਜ਼ਿਆਦਾ ਕੇਂਦਰਿਤ ਹੋ ਗਿਆ। ਇੱਕ ਦੋ ਦਿਨ ਉਹ ਉੱਧਰ ਚਲਾਈ ਗਏ, ਫਿਰ ਫਿਗਰਾਂ ਦੇ ਵਿੱਚ ਹੀ ਫਿਕਰ ਕਰੀ ਜਾਂਦੇ ਆ ਕਿ ਇੰਨੇ ਮਰ ਗਏ, ਇੰਨੇ ਜਿਉਂ ਪਏ, ਇੰਨੇ ਰਿਕਵਰ ਹੋ ਗਏ, ਪਤਾ ਨਹੀਂ ਕਿਆ। ਸੋ ਜਿਹੜੇ ਪ੍ਰਬੰਧਾਂ ਦੇ ਵਿੱਚ ਇਸ ਵੇਲੇ ਖਾਮੀਆਂ ਨੇ, ਬਹੁਤ ਜ਼ਿਆਦਾ ਇਸ ਵੇਲੇ ਸਮੱਸਿਆਵਾਂ ਨੇ। ਸਾਡੇ ਦੇਸ਼ ਦੇ ਪੱਤਰਕਾਰਾਂ ਨੂੰ ਦੀਦੀਆਂ ਹੀ ਨਹੀਂ ਪਈਆਂ ਜੀ। ਬਸ ਕੋਈ ਬੀਬੀ ਲੱਗ ਜਾਂਦੀ ਆ ਕਿ ਕਰੋਨਾ ਦਾ ਲੱਕ ਤੋੜ ਦਿੱਤਾ। ਕਰੋਨਾ ਦਿਖਦਾ ਹੀ ਨਹੀਂ ਕਿਸੇ ਨੂੰ, ਤੇ ਸਾਡੀਆਂ ਐਂਕਰ ਬੀਬੀਆਂ ਕਹੀ ਜਾਂਦੀਆਂ ਅਸੀਂ ਤੇ ਲੱਕ ਤੋੜ ਦੇਣਾ ਕਰੋਨਾ ਦਾ। ਦੱਸੋ ਤੇ ਕਰੋਨਾ ਕਿੱਥੇ ਹੱਥ ਆਉਂਦਾ ਇਹਨਾਂ ਦੇ। ਸੋ ਆਹ ਹਾਲ ਆ ਸਾਡੇ ਪੱਤਰਕਾਰਾਂ ਦਾ ਕਿ ਸਵੇਰ ਤੋਂ ਲੱਗਦੇ ਆ 6 ਵਜੇ ਤੋਂ ਅੜਾਟ ਰਾਗ ਛੇੜ ਲੈਂਦੇ ਆ, ਰਾਤ 10-11 ਵਜੇ ਤੱਕ ਲੱਗੇ ਰਹਿੰਦੇ ਆ, ਪੱਲੇ ਕੱਖ ਨਹੀਂ ਪਾਉਂਦੇ। ਜ਼ਰੂਰਤ ਇਹੀ ਆ ਕਿ ਸਮੱਸਿਆਵਾਂ ਦੱਸੀਆਂ ਜਾਣ। ਜੇ ਸਮੱਸਿਆਵਾਂ ਦੱਸੀਆਂ ਜਾਣਗੀਆਂ ਤਾਂ ਹੀ ਉਹ ਦੂਰ ਹੋਣਗੀਆਂ। ਪਟਿਆਲੇ ਦੇ ਵਿੱਚ ਜਿਹੜਾ ਇਹ ਪੋਜ਼ਿਟਿਵ ਪਾਇਆ ਗਿਆ ਸੀਗਾ ਮਰੀਜ਼, ਦਰਅਸਲ ਇਹਨੇ ਕਿਹਾ ਕਿ ਮੈਂ ਤੇ ਖੁਦ ਦਵਾਈ ਲੈਣ ਗਿਆ ਸੀਗਾ, ਮੈਂ ਖੁਦ ਅਪਰੋਚ ਕੀਤੀ ਹੈ ਡਾਕਟਰਾਂ ਦੇ ਕੋਲ, ਜਦਕਿ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਅਸੀਂ ਭਾਲਿਆ ਵਾ। ਤੇ ਉਹ ਕਹਿੰਦਾ ਹੈ ਕਿ ਇਹ ਮੈਨੂੰ ਖੰਘ ਦੀ ਦਵਾਈ ਦੇ ਕੇ ਮੋੜ ਰਹੇ ਸਨ, ਮੈਂ ਖੁਦ ਆਪਣਾ ਟੈਸਟ ਕਰਾਇਆ। ਮਤਲਬ ਕਿ ਮੈਨੂੰ ਲੱਗਿਆ ਕਿ ਕੋਈ ਜਾਗਰਤ ਸੀਗਾ, ਸਮਾਜ ਸੇਵੀ ਬੰਦਾ ਸੀਗਾ। ਚਲੋ ਗਲਤੀ ਇਹ ਆ ਕਿ ਲੰਗਰ ਵਰਤਾਉਂਦਾ ਰਿਹਾ, ਜਿਵੇਂ ਉਹਨੂੰ ਲੱਛਣ ਪ੍ਰਗਟ ਹੋਏ ਨਾਲ ਦੀ ਨਾਲ ਹੀ ਉਸ ਬੰਦੇ ਨੇ ਉਹਦੇ ਮੁਤਾਬਕ ਉਹਨੇ ਅਪਰੋਚ ਕੀਤਾ ਡਾਕਟਰਾਂ ਨੂੰ, ਤਾਂ ਡਾਕਟਰ ਕਹਿੰਦੇ ਕਿ ਦਵਾਈ ਲੈ ਜਾ। ਆਹੀ ਸਮੱਸਿਆ ਉੱਥੇ ਆਪਾਂ ਨੂੰ ਵੇਖਣ ਨੂੰ ਮਿਲੀ ਸੀਗੀ ਨਵੇਂ ਸ਼ਹਿਰ ਵਾਲੀ, ਜਿਹੜੀ ਉਹ ਪਹਿਲੇ ਕੇਸ ਦੇ ਵਿੱਚ ਆਈ ਸੀਗੀ ਕਿ ਬਲਦੇਵ ਸਿੰਘ ਪਟਲਾਵਾ, ਜਿਹਨੂੰ ਰੱਜ ਕੇ ਭੰਡਿਆ ਗਿਆ, ਸਾਡੇ ਵੱਲੋਂ ਵੀ, ਸਾਡੇ ਲੋਕਾਂ ਵੱਲੋਂ ਵੀ, ਮੈਂ ਇਹ ਗੱਲ ਕਹਿ ਰਿਹਾ ਕਿਉਂਕਿ ਲੋਕਾਂ ਦੇ ਵਿੱਚ ਅਸੀਂ ਵੀ ਆ ਜਾਂਦੇ ਹਾਂ, ਸਾਡੇ ਲੋਕਾਂ ਵੱਲੋਂ ਬਹੁਤ ਜ਼ਿਆਦਾ ਰੱਜ ਕੇ ਭੰਡਿਆ ਗਿਆ, ਇਸ ਤੱਥ ਨੂੰ ਜਾਣੇ ਬਿਨਾਂ ਕਿ ਉਹ ਬੰਦਾ ਤੇ ਖੁਦ ਹਸਪਤਾਲ 'ਚ ਗਿਆ ਸੀ। ਪਹਿਲਾਂ ਪ੍ਰਾਈਵੇਟ ਹਸਪਤਾਲ 'ਚ ਗਿਆ ਸੀਗਾ, ਫਿਰ ਸਰਕਾਰੀ ਹਸਪਤਾਲ 'ਚ ਵੀ ਗਿਆ ਸੀ। ਉੱਥੇ ਸ਼ਾਇਦ ਉਹਨੂੰ ਵੀ ਸਿਟਰਾਜਨ ਦੇ ਕੇ ਤੋਰ ਦਿੱਤਾ ਹੋਣਾ ਕਿ ਕੋਈ ਗੱਲ ਨਹੀਂ, ਬਜ਼ੁਰਗਾ ਖੰਘ ਜ਼ੁਕਾਮ ਆ, ਇਸ ਉਮਰ 'ਚ ਲੱਗ ਜਾਂਦੀ, ਜਾ ਕੇ ਸੌਂ ਜਾ, ਖਾ ਕੇ ਚੰਗੀ ਨੀਂਦ ਆਊਗੀ, 2-4 ਗੋਲੀਆਂ ਵੱਧ ਸੁੱਟ, ਘਰਾੜੇ ਮਾਰੇਗਾ ਤੂੰ। ਪਰ ਬੰਦਾ ਮਰ ਗਿਆ। ਤਾਂ ਉਹ ਕਮੀ ਵੀ ਜਿਹੜੀ ਆ ਕੱਜ ਲਈ ਗਈ। ਨਵਾਂ ਸ਼ਹਿਰ ਕਰਕੇ, ਪਟਲਾਵਾ ਕਰਕੇ ਉਹ ਸਾਰਾ ਕੁਛ ਹੈ ਜਿਹੜਾ ਉਹ ਕੱਜ ਲਿਆ ਗਿਆ। ਤਾਂ ਜ਼ਰੂਰਤ ਇਸੇ ਗੱਲ ਦੀ ਆ ਕਿ ਜਿੱਥੇ ਡਾਕਟਰਾਂ ਨੂੰ ਉਹਨਾਂ ਦੀ ਸਹੂਲਤ ਦੇ ਮੁਤਾਬਕ ਚੀਜ਼ਾਂ ਨਹੀਂ ਮਿਲ ਰਹੀਆਂ, ਮਾਸਕ ਨਹੀਂ ਮਿਲ ਰਹੇ, ਗਲਵਜ਼ ਨਹੀਂ ਮਿਲ ਰਹੇ, PPE ਨਹੀਂ ਮਿਲ ਰਹੀਆਂ, ਟੈਸਟਿੰਗ ਕਿੱਟਾਂ ਨਹੀਂ ਆ ਰਹੀਆਂ, ਉਹ ਸਾਰੀਆਂ ਚੀਜ਼ਾਂ ਵੀ ਦੱਸੀਆਂ ਜਾਣ। ਪਲੱਸ ਇਹ ਆ ਕਿ ਇਲਾਜ ਕਿਸ ਤਰ੍ਹਾਂ ਚੱਲ ਰਿਹਾ ਉਹ ਵੀ ਦੱਸਿਆ ਜਾਵੇ। ਜਿਹੜੇ ਲੋਕ ਹਸਪਤਾਲਾਂ ਤੋਂ ਡਰਦੇ ਆ, ਜੇ ਵਧੀਆ ਇਲਾਜ ਤੇ ਦੱਸਣ ਕਿ ਹਾਂ ਭਾਈ ਉੱਥੇ ਹਸਪਤਾਲਾਂ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ। ਤੇ ਦੂਜੀ ਗੱਲ ਜੇ ਹਾਂ ਆ ਤਾਂ ਇੱਥੇ ਵੀ ਗੱਲ ਕੱਢਣੀ ਚਾਹੀਦੀ ਆ, ਸਵਾਲ ਚੁੱਕਣੇ ਚਾਹੀਦੇ ਆ। ਸਰਕਾਰ ਨੂੰ ਵੀ ਵੇਖਣਾ ਚਾਹੀਦਾ ਕਿ ਡਾਕਟਰ ਅਜਿਹਾ ਕਿਉਂ ਕਰ ਰਹੇ ਆ। ਜਦੋਂ ਕਿਸੇ ਨੂੰ ਖੰਘ ਆ, ਜ਼ੁਕਾਮ ਆ, ਬੁਖਾਰ ਆ, ਤਾਂ ਉਸ ਸੂਰਤ ਦੇ ਵਿੱਚ ਤਾਂ ਤੁਸੀਂ ਰਿਸਕ ਲੈ ਹੀ ਨਹੀਂ ਸਕਦੇ। ਤੇ ਜੇ ਉਹੋ ਜਿਹਾ ਬੰਦਾ ਹੁੰਦਾ ਡਾਕਟਰਾਂ ਦੇ ਅੱਖੇ ਲੱਗ ਕੇ ਪਿੱਛੇ ਮੁੜ ਜਾਂਦਾ, ਤੇ ਦੇਖੋ ਹੁਣ ਪਟਿਆਲਾ ਇੱਕ ਤਰ੍ਹਾਂ ਨਾਲ ਕਹੀਏ ਕਿ ਪੂਰਾ ਕੰਬਿਆ ਪਿਆ, ਤੇ ਉਹ ਕਿੰਨਾ ਹੋਰ ਨੁਕਸਾਨ ਵੱਧ ਜਾਣਾ ਸੀਗਾ, ਕਿੰਨਾ ਹੋਰ ਭੰਬਲ ਭੂਸਾ ਖੜਾ ਹੋ ਜਾਣਾ ਸੀ। ਤਾਂ ਜ਼ਰੂਰਤ ਆ ਕਿ ਮੀਡੀਆ ਇੱਧਰ ਆਵੇ, ਸਮੱਸਿਆਵਾਂ ਕਵਰ ਕਰੇ। ਹਾਂ, ਜਿੱਥੇ ਡਾਕਟਰਾਂ ਦੇ ਪੱਖ ਦੀ ਗੱਲ ਹੈ, ਡਾਕਟਰਾਂ ਦੇ ਪੱਖ ਦੀ ਗੱਲ ਵੀ ਕਰੇ। ਜਿੱਥੇ ਹਸਪਤਾਲ ਪ੍ਰਬੰਧਨ ਕੋਈ ਕਮਜ਼ੋਰੀ ਵਿਖਾ ਰਿਹਾ, ਕੋਈ ਖਾਮੀ ਵਿਖਾ ਰਿਹਾ, ਉਹ ਕੱਢਣੀ ਚਾਹੀਦੀ ਹੈ, ਸਰਕਾਰ ਦੇ ਮੂਹਰੇ ਰੱਖਣੀ ਚਾਹੀਦੀ ਹੈ। ਜੀ ਬਿਲਕੁਲ। ਤੇ ਮਿੰਟੂ ਜੀ, ਉੱਦਾਂ ਅੱਜ ਦਾ ਕੀ ਅਪਡੇਟਸ ਜਿਹੜੀਆਂ ਕਰੋਨਾ ਵਾਇਰਸ ਦੇ ਬਾਬਤ ਜਿਹੜੀਆਂ ਹੋ ਰਹੀਆਂ ਨੇ? ਹਾਂਜੀ, ਕਰੋਨਾ ਵਾਇਰਸ ਦੇ ਬਾਬਤ ਆਪਾਂ ਲੱਗ ਜਾਂਦੇ ਆ ਕੌਮਾਂਤਰੀ ਪੱਧਰ ਤੋਂ ਹੀ। ਤੇ ਫਰਾਂਸ ਦੇ ਵਿੱਚ ਕਹਿੰਦੇ ਕਿ 1400 ਤੋਂ ਵਧੇਰੇ ਮੌਤਾਂ ਹੋਈਆਂ ਨੇ। ਮ੍ਰਿਤਕਾਂ ਦੀ ਗਿਣਤੀ ਜਿਹੜੀ ਉੱਥੇ 17,000 ਤੋਂ ਪਾ ਰਿਹਾ ਪਿਛਲੇ 24 ਘੰਟਿਆਂ ਦੇ ਦੌਰਾਨ। ਸਮਿਆਂ ਦਾ ਫਰਕ ਹੈ, ਉਹ ਤੁਸੀਂ ਨੋਟ ਕਰ ਲਿਓ, ਆਪੇ ਅੰਕੜੇ ਬਦਲਦੇ ਰਹਿੰਦੇ ਆ। ਤੇ ਦੂਜੀ ਗੱਲ ਹੈ ਕਿ ਚੀਨ ਦੇ ਇੱਕ ਮਾਹਰ ਨੇ ਬਹੁਤ ਵੱਡੀ ਚੇਤਾਵਨੀ ਦਿੱਤੀ ਆ ਕਿ ਨਵੰਬਰ 'ਚ ਫਿਰ ਚੀਨ ਦੇ ਅੰਦਰ ਇਹ ਕਰੋਨਾ ਵਾਇਰਸ ਦੀ ਵਾਪਸੀ ਹੋ ਸਕਦੀ ਹੈ। ਵੈਸੇ ਉੱਥੇ ਤੁਹਾਨੂੰ ਪਤਾ ਹੀ ਆ ਕਿ ਕੇਸ ਤਕਰੀਬਨ 1000 ਦੇ ਕਰੀਬ ਨਵੇਂ ਆ ਗਏ ਆ। ਸਾਊਥ ਕੋਰੀਆ ਦੀ ਵੀ ਇਹੀ ਸਮੱਸਿਆ, ਜਾਪਾਨ ਦੀ ਵੀ ਇਹੀ ਸਮੱਸਿਆ ਹੈ। ਹੁਣ ਪਤਾ ਨਹੀਂ ਜਿਹੜੇ ਬੰਦੇ ਦੁਬਾਰਾ ਪੀੜਤ ਵੀ ਹੋ ਰਹੇ ਆ, ਕੋਈ ਕਹਿੰਦਾ ਰੀਇਨਫੈਕਟਡ ਨੇ, ਕੋਈ ਕਹਿੰਦਾ ਰੀਐਕਟੀਵੇਟ ਹੋ ਗਏ ਆ, ਕੁਝ ਲੋਕ ਕਹਿੰਦੇ ਆ ਕਿ ਫਾਲਸ ਨੈਗੇਟਿਵ ਦਾ ਕਸੂਰ ਆ। ਮਤਲਬ ਕਿ 3 ਥਿਊਰੀਆਂ ਨੇ ਅਲੱਗ-ਅਲੱਗ, ਕੰਟਰਾਡਿਕਟ ਨੇ, 3 ਥਿਊਰੀਆਂ ਨੇ ਕਿ ਤਿੰਨਾਂ 'ਚੋਂ ਕੋਈ ਵੀ ਹੋ ਸਕਦਾ, ਹਾਲੇ ਇਹ ਪ੍ਰਤੱਖ ਨਹੀਂ ਹੈ। ਸੋ ਇਹ ਵੀ ਇੱਕ ਬਹੁਤ ਵੱਡਾ ਮੈਂ ਕਹੂੰਗਾ ਕਿ ਖਤਰਾ ਹੈ ਕਿ ਸ਼ਾਇਦ ਇਹੋ ਜਿਹਾ ਵਾਇਰਸ ਦੁਬਾਰਾ ਮਾਰ ਕਰ ਸਕਦਾ ਜਾਂ ਇਹਦੀ ਵਾਪਸੀ ਹੋ ਸਕਦੀ ਆ। ਤੇ ਅੱਗੇ ਆਪਾਂ ਚੱਲੀਏ, ਕਹਿੰਦੇ 60 ਸਾਲਾਂ 'ਚ ਪਹਿਲੀ ਵਾਰ 2020 'ਚ ਏਸ਼ੀਆ ਦੀ ਵਿਕਾਸ ਦਰ ਜਿਹੜੀ ਆ 0% ਰਹਿ ਸਕਦੀ ਹੈ, ਇਹ IMF ਦਾ ਕਹਿਣਾ। ਸੋ ਇਹ ਬਹੁਤ ਵੱਡੀ ਖਬਰ ਆ। ਦੂਜੀ ਗੱਲ, ਸਪੇਨ 'ਚ 24 ਘੰਟਿਆਂ ਦੇ ਦੌਰਾਨ 551 ਮੌਤਾਂ ਤੇ ਮ੍ਰਿਤਕਾਂ ਦੀ ਗਿਣਤੀ ਹੈ ਜਿਹੜੀ ਉਹ 19,000 ਤੋਂ ਪਾਰ ਹੋ ਗਈ ਹੈ। UK 'ਚ 24 ਘੰਟਿਆਂ ਦੇ ਦੌਰਾਨ
861 ਬੰਦੇ ਮਰੇ ਆ। ਭਾਰਤ ਦੇ ਵਿੱਚ ਜੇ ਆਪਾਂ ਦੇਖੀਏ ਮਰੀਜ਼ਾਂ ਦੀ ਤਾਦਾਦ ਜਿਹੜੀ ਆ ਉਹ 12,000 ਤੋਂ ਟੱਪ ਗਈ, ਹੁਣ ਤੇ ਸ਼ਾਇਦ 12,500 ਹੋ ਗਈ, ਕਿਉਂਕਿ ਇਹ ਜਿਹੜੀ ਗਿਣਤੀ ਆ ਉਹ ਹੈਗੀ ਆ 5 ਵਜੇ ਦੀ, 5:30 ਵਜੇ ਦੀ, ਉਦੋਂ 12,000 ਤੋਂ ਟੱਪ ਗਏ ਸੀਗੇ ਮਾਮਲੇ। ਇੰਦੌਰ 'ਚ ਇੱਕ ਦਿਨ 'ਚ ਹੀ 110 ਨਵੇਂ ਮਰੀਜ਼ ਸ਼ਾਮਲ ਹੋਏ ਆ ਗਿਣਤੀ ਦੇ ਵਿੱਚ। ਸ਼ਹਿਰ 'ਚ ਕੁੱਲ ਜਿਹੜੇ ਮਰੀਜ਼ਾਂ ਦੀ ਤਾਦਾਦ ਆ ਉਹ ਹੈਗੀ ਆ 696। ਭਾਰਤ ਸਰਕਾਰ ਨੇ ਇੱਕ ਵੱਡੀ ਰਾਹਤ ਦਿੱਤੀ ਆ, ਜਿਹੜੇ ਹੈਗੇ ਬੀਮਾ ਪਾਲਿਸੀ ਧਾਰਕ ਜਾਂ ਸਿਹਤ ਪਾਲਿਸੀ ਧਾਰਕ, ਇਹਨਾਂ ਨੂੰ ਪ੍ਰੀਮੀਅਮ ਭਰਨ ਵਾਸਤੇ 15 ਮਈ 2020 ਤੱਕ ਛੋਟ ਦੇ ਦਿੱਤੀ ਗਈ ਆ। ਦੂਜੀ ਗੱਲ ਹੈ ਕਿ ਰਾਹੁਲ ਗਾਂਧੀ ਨੇ ਕਿਹਾ ਕਿ ਲਾਕਡਾਊਨ ਖੁੱਲਣ ਤੋਂ ਪਹਿਲਾਂ ਸਰਕਾਰ ਨੂੰ ਚੰਗੀ ਤਰ੍ਹਾਂ ਘੋਖ ਕਰਨੀ ਚਾਹੀਦੀ ਹੈ, ਚੰਗੀ ਤਰ੍ਹਾਂ ਤਿਆਰੀ ਕਰਨੀ ਚਾਹੀਦੀ ਆ। ਖੁੱਲਣ ਤੋਂ ਪਹਿਲਾਂ ਚੰਗੀ ਤਰ੍ਹਾਂ ਦੇਖ ਲੈਣਾ ਚਾਹੀਦਾ। ਸਰਕਾਰ ਨੂੰ ਕਰੋਨਾ ਵਾਇਰਸ ਦੀ ਜਾਂਚ ਦਾ ਦਾਇਰਾ ਵਧਾਉਣਾ ਚਾਹੀਦਾ। ਇਹ ਰਾਹੁਲ ਗਾਂਧੀ ਨੇ ਅੱਜ ਕਿਹਾ। ਵੈਸੇ ਕਰੋਨਾ ਦੇ ਖਿਲਾਫ ਜੰਗ ਤੇਜ਼ ਹੋਣ ਜਾ ਰਹੀ ਹੈ। 6.5 ਲੱਖ ਟੈਸਟਿੰਗ ਕਿੱਟਾਂ ਜਿਹੜੀਆਂ ਉਹ ਅੱਜ ਭਾਰਤ ਦੇ ਵਿੱਚ ਪਹੁੰਚ ਰਹੀਆਂ। ਤੇ ਦੂਜੇ ਪਾਸੇ ਦਿੱਲੀ ਦੇ ਵਿੱਚ ਅੱਜ ਇੱਕ ਬਹੁਤ ਵੱਡਾ, ਜਿੱਦਾਂ ਕਹਿ ਲਈਏ ਕਿ ਝਟਕਾ ਲੱਗਿਆ। ਇੱਕ ਪੀਜ਼ਾ ਡਿਲੀਵਰੀ ਬॉय ਜਿਹੜਾ ਹੁੰਦਾ ਤਾਂ ਉਹਨੇ ਦੱਸਦੇ ਆ ਕਿ ਕਈ ਘਰਾਂ ਦੇ ਵਿੱਚ ਡਿਲੀਵਰੀ ਕੀਤੀ ਸੀ, ਬਾਅਦ ਦੇ ਵਿੱਚ ਉਹ ਪੋਜ਼ਿਟਿਵ ਨਿਕਲਿਆ ਤੇ 72 ਘਰਾਂ ਨੂੰ ਹੁਣ ਸਿਆਪਾ ਪਿਆ। ਪੰਜਾਬ ਦੀ ਜੇ ਗੱਲ ਕਰੀਏ ਇੱਥੇ ਤਕਰੀਬਨ 200 ਮਾਮਲੇ ਹੋ ਗਏ, 14 ਮੌਤਾਂ ਨੇ। ਸੋ ਇਹ ਕਦੇ ਜ਼ੁਬਾਨ ਸੱਚੀ ਵੀ ਨਾ ਹੋਵੇ, 2000 ਮੌਤਾਂ ਜਾਂ 2000 ਗਿਣਤੀ ਹੈ ਜਿਹੜੀ ਕਦੇ ਵੀ ਨਾ ਹੋਵੇ। 197 ਮਾਮਲਿਆਂ ਦੀ ਪੁਸ਼ਟੀ ਹੈ, ਹੁਣ ਤੱਕ 14 ਮੌਤਾਂ। ਅੱਜ ਇੱਕ ਬੰਦੇ ਦੀ ਮੌਤ ਹੋਈ ਆ, ਭੈਣੀ ਪਸਵਾਲ ਦਾ ਜਿਹੜਾ ਮਾਮਲਾ ਸੀ ਗੁਰਦਾਸਪੁਰ ਜ਼ਿਲ੍ਹੇ ਦਾ, ਉਹਦੇ ਵਿੱਚ ਉਹ ਬੰਦਾ ਜਿਹੜਾ ਪੂਰਾ ਹੋ ਗਿਆ। ਪਠਾਨਕੋਟ 'ਚ 2 ਹੋਰ ਮਰੀਜ਼ ਆਏ ਆ, ਪਟਿਆਲੇ 'ਚੋਂ ਆਏ ਆ ਕੁਛ ਮਰੀਜ਼। ਫਿਰ ਇਸ ਤਰ੍ਹਾਂ ਜੇ ਵੇਖੀਏ ਪਟਿਆਲੇ ਦੇ ਡਿਪਟੀ ਮੇਅਰ ਔਰ ਉਹਨਾਂ ਦੇ ਬੇਟੇ ਦੀ ਰਿਪੋਰਟ ਜਿਹੜੀ ਉਹ ਨੈਗੇਟਿਵ ਆ ਗਈ, ਜਿਸ ਸ਼ਾਮ ਉਹਨਾਂ ਨੂੰ ਇੱਕ ਅੱਛੀ ਖਾਸੀ ਰਾਹਤ ਮਿਲੀ ਆ। ਫਿਰ ਜਿਹੜੇ ਪਾਕਿਸਤਾਨੀ ਪਰਿਵਾਰ ਕੁਛ ਇੱਧਰ ਫਸੇ ਹੋਏ ਸਨ, ਉਹਨਾਂ ਨੂੰ ਅਟਾਰੀ ਸਰਹੱਦ ਦੇ ਰਾਹੀਂ ਇਹਨਾਂ ਨੇ ਉਹਨਾਂ ਦੇ ਵਤਨ ਪਹੁੰਚਾਉਣ ਦੀ ਪ੍ਰਕਿਰਿਆ ਜਿਹੜੀ ਅੱਜ ਸ਼ੁਰੂ ਕਰ ਦਿੱਤੀ ਸੀ, ਉਹ ਚੱਲ ਗਏ ਹੋਣੇ ਆ। ਫਿਰ ਨਾਲ ਇਹ ਕਿਹਾ ਗਿਆ ਕਿ ਅੰਮ੍ਰਿਤਸਰ ਦੀ ਪੁਲਿਸ ਜਿਹੜੀ ਆ ਉਹ ਲਾਕਡਾਊਨ ਦੀ ਉਲੰਘਣਾ ਕਰਨ ਵਾਲਿਆਂ ਦੀ ਕਾਉਂਸਲਿੰਗ ਕਰ ਰਹੀ ਹੈ। ਮਤਲਬ ਕਿ ਕਾਉਂਸਲਿੰਗ ਕਰਕੇ ਉਹਨਾਂ ਨੂੰ ਸਮਝਾਇਆ ਜਾ ਰਿਹਾ ਕਿ ਪੁੱਤਰ ਘਰੇ ਬੈਠੋ, ਕੋਈ ਫਾਇਦਾ ਨਹੀਂ। ਖਾਸ ਤੌਰ ਤੇ ਨੌਜਵਾਨਾਂ ਨੂੰ ਕਿਹਾ ਜਾ ਰਿਹਾ। ਤੇ ਜਲੰਧਰ 'ਚ ਕਹਿੰਦੇ ਆ ਕਿ ਘਰ ਘਰ ਸਕਰੀਨਿੰਗ ਦੀ ਜਿਹੜੀ ਆ ਮੁਹਿੰਮ ਸ਼ੁਰੂ ਹੋ ਚੁੱਕੀ ਆ। ਦੂਜੇ ਪਾਸੇ ਲੁਧਿਆਣੇ 'ਚ ਹੋਮ ਡਿਲੀਵਰੀ ਦੇ ਹੁਕਮ ਇਹਨਾਂ ਨੇ ਦਿੱਤੇ ਸੀਗੇ, ਬਾਅਦ 'ਚ ਉਹਨਾਂ ਨੇ ਵਾਪਸ ਲੈ ਲਏ। ਸ਼ਾਇਦ ਹੋਰ ਜ਼ਿਲ੍ਹਿਆਂ ਦੇ ਵਿੱਚੋਂ ਵੀ ਇਹ ਵਾਪਸ ਲੈ ਲਏ ਆ। ਤੇ ਚੰਡੀਗੜ੍ਹ ਦੀ ਜੇ ਗੱਲ ਕਰੀਏ, ਉੱਥੇ VIP ਜਿਹੜੇ ਉਹ ਹੀ ਨਹੀਂ ਟਿਕਦੇ ਘਰਾਂ ਦੇ ਵਿੱਚ। ਹੁਣ ਉਹ ਕਹਿੰਦੇ ਆ ਕਿ ਇਹਨਾਂ ਦਾ ਜਲੂਸ ਕੱਢੋ ਚੰਗੀ ਤਰ੍ਹਾਂ ਫੜ ਕੇ। ਮਤਲਬ ਕਿ ਇੱਕ ਤੇ ਆ ਕਿ ਇਹਨਾਂ ਦੀਆਂ ਫੋਟੋਆਂ ਜਿਹੜੀਆਂ ਸੋਸ਼ਲ ਮੀਡੀਆ ਤੇ ਪਾਓ, ਤੇ ਦੂਜੇ ਪਾਸੇ ਜਿਹੜਾ ਇਹਨਾਂ ਤੇ ਕੋਈ ਕਾਰਵਾਈ ਜਿਹੜੀ ਬਣਦੀ ਹੈ ਕਾਨੂੰਨੀ ਪੱਖ ਤੋਂ ਉਹ ਵੀ ਕਰੋ। ਜੀ 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 ਮਿੰਟੂ ਜੀ, ਅਗਲੀ ਜਿਹੜੀ ਆਪਾਂ ਜੇ ਗੱਲ ਕਰੀਏ, ਕਹਿੰਦੇ ਗੁਰਦਾਸਪੁਰ ਤੋਂ ਆ ਰਹੀ ਆ ਖਬਰ, ਪਿੰਡ ਦੇ ਨਾਕੇ ਦੇ ਉੱਤੇ ਜਲੀਲ ਹੋਣ ਤੇ ਨੌਜਵਾਨ ਨੇ ਕੀਤੀ ਆ ਖੁਦਕੁਸ਼ੀ। ਹੁਣ ਇਹ ਪਤਾ ਨਹੀਂ ਕਿਹੜਾ ਪ੍ਰੋਫੈਸ਼ਨਲਿਜ਼ਮ ਉੱਥੇ ਦਿਖਾ ਰਹੇ ਹੋਣੇ ਆ। ਨਹੀਂ ਦੇਖੋ, ਇਹ ਨਹੀਂ ਹੈ, ਇਹ ਪੁਲਿਸ ਵਾਲਿਆਂ ਦਾ ਨਹੀਂ ਨਾਕਾ। ਇੱਥੇ ਜਿੱਦਾਂ ਪਿੰਡਾਂ ਦੇ ਵਿੱਚ ਨਾਕੇ ਨਹੀਂ ਲਾਏ ਹੁੰਦੇ ਆਮ ਸਿਵੀਲੀਅਨ ਲੋਕਾਂ ਨੇ, ਆਮ ਪੇਂਡੂ ਲੋਕਾਂ ਨੇ, ਉਹ ਨਾਕਿਆਂ ਦੀ ਗੱਲ ਕੀਤੀ ਆ। ਤੇ ਇਹਦੇ ਵਿੱਚ ਕੋਈ ਮੁੰਡਾ ਸੀਗਾ 18 ਕੁ ਵਰ੍ਹਿਆਂ ਦਾ, ਦਲਿਤਾਂ ਦਾ ਮੁੰਡਾ ਸੀਗਾ। ਤੇ ਉਹ ਮੁੰਡਾ ਦੱਸਦੇ ਕਿ ਪਲੰਬਰ ਸੀਗਾ, ਗੁਰਦਾਸਪੁਰ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚ ਉਹ ਰਹਿੰਦਾ ਸੀਗਾ। ਉੱਥੇ ਉਹਨੇ ਮਤਲਬ ਕਿ ਜਾਣਾ ਸੀਗਾ ਕਿਤੇ ਪਿੰਡ ਤੋਂ ਬਾਹਰ, ਕੋਸ਼ਿਸ਼ ਕੀਤੀ ਜਾਣ ਦੀ, ਤਾਂ ਨਾਕੇ ਤੇ ਜਦ ਉਹਨੂੰ ਰੋਕ ਲਿਆ ਗਿਆ, ਫਿਰ ਉਹਦੀ ਕੋਈ ਬਹਿਸ ਬਸਾਈਆ ਹੋਇਆ ਜਾਂ ਉੱਥੇ ਕੋਈ ਤਲਖ ਕਲਾਮੀ ਵੀ ਹੋਈ ਹੋਊਗੀ। ਬਾਅਦ ਦੇ ਵਿੱਚ ਉਹਨੇ ਦੱਸਿਆ ਕਿ ਖੁਦਕੁਸ਼ੀ ਕਰ ਲਈ। ਹੁਣ ਘਰ ਵਾਲੇ ਕਹਿੰਦੇ ਆ ਕਿ ਉਹਨਾਂ ਨੇ ਜਿਹੜੀ ਉਹਨੂੰ ਜ਼ਲਾਲਤ ਦਿੱਤੀ ਉੱਥੇ ਨਾਕੇ ਦੇ ਮੌਕੇ ਤੇ, ਜੋ ਉਹਨਾਂ ਨੇ ਉਹਨੂੰ ਗੱਲਾਂ ਸੁਣਾਈਆਂ, ਉਹਦੇ ਤੋਂ ਤੰਗ ਆ ਕੇ ਉਹਨੇ ਖੁਦਕੁਸ਼ੀ ਕਰ ਲਈ ਆ। ਇਹਦੀ ਤਾਂ ਹੁਣ ਜਾਂਚ ਪੜਤਾਲ ਹੋਣੀ ਚਾਹੀਦੀ ਹੈ। ਜੇ ਸੁਸਾਈਡ ਨੋਟ ਆ ਕੋਈ, ਫਿਰ ਤਾਂ ਠੀਕ ਆ, ਕਾਰਵਾਈ ਡਾਇਰੈਕਟਲੀ ਬਣਦੀ ਆ। ਜੇ ਨਹੀਂ ਤਾਂ ਫਿਰ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਨੀ ਚਾਹੀਦੀ ਆ। ਕਈ ਵਾਰ ਤੁਹਾਨੂੰ ਪਤਾ ਘਰ ਦੇ ਜਿਹੜੇ ਹੁੰਦੇ ਆ ਉਹ ਕਈ ਵਾਰ ਤੁਹਾਨੂੰ ਪਤਾ ਝਟਕੇ 'ਚ ਹੁੰਦੇ, ਆਪਾਂ ਐਵੇਂ ਕਹੀਏ ਤਾਂ ਉਹ ਹੁੰਦਾ। ਕਈ ਵਾਰ ਕਿਸੇ ਦੀ ਸੁਣੀ ਸੁਣਾਈ ਗੱਲ ਦੇ ਵਿੱਚ ਆ ਕੇ ਵੀ ਦੋਸ਼ ਲੱਗ ਜਾਂਦੇ ਆ। ਜਾਂਚ ਪੜਤਾਲ ਹੋਣੀ ਚਾਹੀਦੀ ਹੈ। ਜੇ ਤੇ ਸੁਸਾਈਡ ਨੋਟ ਆ, ਪਰਚਾ ਬਣਨਾ ਚਾਹੀਦਾ। ਜੇ ਨਹੀਂ ਤੇ ਜਾਂਚ ਪੜਤਾਲ ਕਰਕੇ ਵੇਖਣੀ ਚਾਹੀਦੀ ਹੈ। ਜੇ ਮਾਮਲਾ ਸੱਚਾ, ਕਾਰਵਾਈ ਹੋਣੀ ਚਾਹੀਦੀ ਆ। ਔਰ ਦੂਜੀ ਗੱਲ ਇਹ ਆ ਕਿ ਹੁਣ ਨਾਕੇ ਕਾਹਦੇ ਆ? ਮੈਨੂੰ ਤਾਂ ਇੱਕ ਨਾਕਿਆਂ ਵਾਲਾ ਨਾ ਲੌਜਿਕ ਨਹੀਂ ਸਮਝ ਆਇਆ। ਬੜੀ ਸਿੰਪਲ ਜੀ ਗੱਲ ਆ। ਹੁਣ ਸਾਡੇ ਪਿੰਡ ਵੀ ਲੱਗੇ ਸੀ ਨਾਕੇ। ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਯਾਰ ਆਪਣੇ ਪਿੰਡ ਦੇ ਵਿੱਚ ਪੁਲਿਸ ਮੁਲਾਜ਼ਮ ਕਿੰਨੇ ਆ? ਉਹ ਕਹਿੰਦੇ ਜੀ ਹੈਗੇ 30-35। ਤੇ ਮੈਂ ਕਿਹਾ ਦਿੱਲੀ ਕਿੰਨੇ ਜਾਂਦੇ? ਕਹਿੰਦੇ 20-25 ਜਾਂਦੇ ਆ। 20-25 ਤਾਂ ਇਹਨਾਂ ਠਾਣਿਆਂ 'ਚ ਹੀ ਆ। ਤੇ ਮੈਂ ਕਿਹਾ 30-35 ਜਾਂਦੇ ਆ ਦਿੱਲੀ, ਦੋਧੀ ਕਿੰਨੇ ਹੋਣਗੇ? ਫਿਰ ਹੋਰ ਦਿੱਲੀ ਰੂਟੀਨ 'ਚ ਜਾਣ ਵਾਲੇ ਕਿੰਨੇ ਹੋਣਗੇ? ਜੇ ਕਰੋਨਾ ਉਹ ਲੈ ਆਏ, ਉਹਨਾਂ ਨੂੰ ਕਿਵੇਂ ਰੋਕੋਗੇ ਪਿੰਡ ਦੇ ਵਿੱਚ ਵੜਨ ਤੋਂ? ਜਾਂ ਤੇ ਫਿਰ ਉਹਨਾਂ ਦੇ ਵੀ ਤੰਬੂ ਬਾਹਰ ਲਾ ਦਿਓ ਖੇਤਾਂ ਦੇ ਵਿੱਚ। ਸੋ ਗੱਲ ਇਹ ਆ ਕਿ ਤੁਸੀਂ ਆਪਣਾ ਰਿਕਾਰਡ ਮੇਨਟੇਨ ਕਰੋ। ਹਾਂ, ਕੋਈ ਬੰਦਾ ਕੋਈ ਸ਼ੱਕੀ ਆ, ਕੋਈ ਬੰਦੇ 'ਚ ਲੱਛਣ ਆਉਂਦੇ ਆ, ਉਹਨੂੰ ਤੁਸੀਂ ਕੁਆਰੰਟੀਨ ਕਰੋ, ਉਹਨੂੰ ਹਸਪਤਾਲ ਤੱਕ ਪਹੁੰਚਾਓ। ਇਹ ਬੜਾ ਲੌਜਿਕ ਸੁਧਾਰਨ ਆ ਨਾ ਕਿ ਨਾਕਾ ਤੁਸੀਂ ਲਾ ਲਿਆ,
ਹੁਣ ਪਿੰਡ ਵਾਲੇ ਤਾਂ ਬਾਹਰ ਜਾਂਦੇ ਹੀ ਆ, ਤੇ ਜੇ ਬਿਮਾਰੀ ਕੋਈ ਪਿੰਡ ਵਾਲਾ ਲਿਆ ਫੇਰ ਤੁਹਾਡੇ ਵੱਸ ਕੁਛ ਨਹੀਂ ਹੈ। ਤੇ ਉਲਟਾ ਕੀ ਹੈ ਕਿ ਨਾਕਿਆਂ ਤੇ ਦੁਸ਼ਮਣੀਆਂ ਪੈ ਰਹੀਆਂ, ਨਾਕਿਆਂ ਤੇ ਭੇੜ ਹੋ ਰਹੇ ਆ ਫਿਰੋਜ਼ਪੁਰ ਦੇ ਵਿੱਚ ਤੇ ਗੋਲੀ ਵੀ ਚੱਲ ਗਈ, ਨਾਕੇ ਤੋਂ ਬਹਿਸ ਬਸਾਈ ਹੋਈ, ਫਿਰ ਉਸ ਤੋਂ ਬਾਅਦ ਗੋਲੀ ਚੱਲ ਗਈ। ਸੋ ਇਹ ਚੀਜ਼ਾਂ ਰੋਕ ਕੇ ਹੁਣ ਦੂਜੇ ਪਾਸੇ ਵਧਣਾ ਚਾਹੀਦਾ। ਮੋਦੀ ਸਾਹਿਬ ਤੇ ਚੱਕਾ ਹੀ ਜੇੜ ਨੂੰ ਫਿਰਦੇ ਆ, ਤੇ ਅਸੀਂ ਹੁਣ ਇੱਥੇ ਆਪਣੇ ਇੱਕ ਦੂਜੇ ਦੇ ਭਾਈਚਾਰਕ ਬੂਹੇ ਭੇੜ ਨੂੰ ਫਿਰਦੇ ਆ। ਨਾਕਿਆਂ ਦਾ ਹੁਣ ਕੀ ਕੰਮ ਹੈ, ਵਾਢੀਆਂ ਸ਼ੁਰੂ ਹੋ ਗਈਆਂ, ਕੰਬਾਈਨਾਂ ਧੜਾ ਧੜ ਕਣਕਾਂ ਵੱਢਣ ਡਈਆਂ, ਲੋਕ ਜਿਹੜੇ ਆ ਬੱਦਲਾਂ ਤੋਂ ਡਰਦੇ ਲੈ ਕੇ ਕੰਬਾਈਨਾਂ ਜਿਹੜੇ ਹਰਲ ਹਰਲ ਕਰਦੇ ਫਿਰਦੇ ਆ। ਹੁਣ ਕਾਹਦੇ ਨਾਕੇ ਆ? ਸੋ ਜ਼ਰੂਰਤ ਨਹੀਂ ਹੈ ਮੇਰੇ ਖਿਆਲ ਦੇ ਨਾਲ ਇਸ ਪੱਖ ਤੋਂ ਵੇਖਣਾ ਪਊਗਾ। ਹਾਂ ਠੀਕ ਆ, ਨਿਗਰਾਨੀ ਰੱਖੋ ਆਪੋ ਆਪਣੇ ਪਿੰਡ ਦੀ, ਜੇ ਕੋਈ ਸ਼ੱਕੀ ਆ ਜਾਂ ਕੋਈ ਲੱਛਣ ਵਿਖਾਉਂਦਾ ਉਹਦੇ ਤੇ ਜ਼ਰੂਰ ਅੱਖ ਰੱਖਣੀ ਚਾਹੀਦੀ ਹੈ। ਪਰ ਆ ਜਿਹੜੀਆਂ ਜੇ ਤੁਸੀਂ ਕਾਰਵਾਈਆਂ ਕਰਦੇ ਵੀ ਹੋ, ਨਾਕੇ ਵਗੈਰਾ ਲਾਉਨੇ ਹੋ, ਤਾਂ ਉੱਥੇ ਬਹੁਤ ਸੰਜਮ ਨਾਲ ਠਰਮਨ ਨਾਲ ਕੰਮ ਕਰੋ। ਲੋਕਾਂ ਦੇ ਨਾਲ ਤੁਸੀਂ ਆਪਣੀ ਭਾਈਚਾਰਕ ਸਾਂਝ ਵਧਾਓ, ਕਿਉਂਕਿ ਕਰੋਨਾ ਤੇ ਆ ਕੇ ਚਲੇ ਜਾਣਾ ਹੈ। ਜਿਹੜਾ ਤੁਹਾਡੇ ਗੱਲ ਦੇ ਵਿੱਚ ਬਦਮਾਸ਼ੀ ਵਾਲਾ ਜਾਂ ਆ ਤੁਹਾਡੇ ਦੁਸ਼ਮਣੀ ਵਾਲਾ ਕਿੱਲਾ ਫਸ ਗਿਆ ਨਾ, ਤੇ ਮੁੜ ਕੇ ਸਾਰੀ ਉਮਰ ਇਹ ਨਹੀਂ ਨਿਕਲਣਾ, ਕਰੋਨਾ ਤੇ ਨਿਕਲ ਜੂਗਾ। ਜੀ ਜੀ ਬਿਲਕੁਲ। ਆਲਰੇਡੀ ਜਿੱਦਾਂ ਆਪਾਂ ਕਹਿੰਦੇ ਆ ਵੀ ਇਹ ਜਿਹੜੀ ਸਮਾਜਿਕ ਦੂਰੀ ਆ, ਸੋਸ਼ਲ ਡਿਸਟੈਂਸਿੰਗ ਨੇ ਜਿਹੜੀ ਆ ਹੋਰ ਵਧਾਈ ਆ। ਇਹਨੂੰ ਸਰੀਰਕ ਦੂਰੀ ਹੀ ਜਿਹੜੀ ਆ ਉਹ ਬਣਾ ਕੇ ਰੱਖੋ। ਸਮਾਜਿਕ ਦੂਰੀ ਤਾਂ ਆਲਰੇਡੀ ਬਹੁਤ ਹੈਗੀ ਆ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਆ ਵੀ ਅਮਲੀ ਵੀ ਟੁੱਟੇ ਤੇ ਨਾਲੇ ਸਰੀਰਕ ਦੂਰੀ ਵਾਲੇ ਪੈਮਾਨੇ ਵੀ। ਹਾਂ ਬਿਲਕੁਲ, ਜਦੋਂ ਅਮਲੀ ਟੁੱਟ ਗਏ, ਅਮਲੀਆਂ ਦਾ ਤੁਹਾਨੂੰ ਪਤਾ ਹੀ ਹੈ ਕਿ ਇਸ ਵੇਲੇ ਕਹਿ ਲਈਏ ਕਾਲ ਸਮਾਂ ਚੱਲਦਾ ਪਿਆ, ਜਿਵੇਂ ਆਂਦੇ ਨੇ ਕਾਲ ਆ ਗਿਆ ਯਾਰ, ਕਾਲ ਪੈ ਗਿਆ, ਇਹਨਾਂ ਦਾ ਕਾਲ ਪੈ ਗਿਆ ਹੁਣ। ਤੇ ਦੇਖੋ ਗੱਲ ਕੀ ਆ ਕਿ ਸਾਡੀ ਸਰਕਾਰ ਨੇ ਇਸ ਬਾਬਤ ਸੋਚਿਆ ਹੀ ਨਹੀਂ, ਕਿਉਂਕਿ ਇਹਨਾਂ ਦੇ ਕੋਲ ਲੱਖਾਂ ਦੇ ਅੰਕੜੇ ਤੇ ਹੈਗੇ ਸੀਗੇ, ਸਮੇਂ ਤੇ ਅਖਬਾਰਾਂ 'ਚ ਦਿੰਦੇ ਰਹੇ ਆ ਕਿ ਸਾਡੇ ਜੀ ਇੰਨੇ ਬੰਦੇ ਆ ਜਿਹੜੇ ਰਜਿਸਟਰਡ ਆ ਨਸ਼ਾ ਕਰਦੇ ਆ, ਜਿਹੜੇ ਉਹ ਇੰਨੇ ਬੰਦੇ ਅਸੀਂ ਨਸ਼ਾ ਛਡਾ ਕੇ ਗੋਲੀਆਂ ਤੇ ਲਾ ਦਿੱਤੇ ਆ, ਉਹ ਕੇਂਦਰਾਂ ਦੇ ਵਿੱਚ ਆਉਂਦੇ ਆ। ਤਾਂ ਤੁਹਾਡੇ ਕੋਲ ਐਡਾ ਵੱਡਾ ਡਾਟਾ ਸੀ, ਫਿਰ ਤੁਹਾਨੂੰ ਪਤਾ ਸੀਗਾ ਕਿ ਕਰਫਿਊ ਦੇ ਵਿੱਚ ਨਸ਼ਾ ਪੱਤਾ ਜਿਹੜਾ ਘੱਟ ਜਾਣਾ। ਖਾਸ ਤੌਰ ਤੇ ਡੋਡੇ ਖਾਣ ਵਾਲੇ ਵਿਚਾਰੇ, ਉਹਨਾਂ ਦੇ ਗੋਡੇ ਤੇ ਗਏ, ਮੋਢੇ ਵੀ ਗਏ, ਡੋਡੇ ਵੀ ਗਏ, ਸਾਰਾ ਕੁਛ ਹੀ ਗਿਆ। ਉਹ ਹੁਣ ਭੱਜ ਕੇ ਜਾਣਗੇ ਇੱਧਰ ਵੀ ਚਲੋ ਮੂੰਹ ਦੇ ਵਿੱਚ ਰੱਖ ਕੇ ਚੱਬਣ ਵਾਲੀ ਗੋਲੀ ਹੈ ਜਿਹੜੀ ਘੱਟੋ ਘੱਟ ਸਾਹ ਤੇ ਬਚਾਊਗੀ ਨਾ। ਹੁਣ ਭੀੜ ਤੇ ਵਧਣੀ ਹੈ ਕਿ ਲੱਖਾਂ ਤੁਹਾਡੇ ਕੋਲ ਪਹਿਲਾਂ ਹੀ ਰਜਿਸਟਰਡ ਨੇ। ਔਰ ਉਸ ਤੋਂ ਐਕਸਟਰਾ ਸਾਡੇ ਮੁਕਤਸਰ ਦਾ ਹੀ ਡਾਟਾ ਸੀਗਾ, ਇੱਕ ਦਿਨ ਮੈਂ ਪੜ੍ਹਦਾ ਪਿਆ ਸੀਗਾ, ਤੁਸੀਂ ਹਿਸਾਬ ਲਾ ਲਓ ਕਿ ਚੰਦ ਦਿਨਾਂ ਦੇ ਵਿੱਚ ਹੀ 7-8 ਦਿਨ ਪਹਿਲਾਂ ਦੀ ਗੱਲ ਕਰਦਾ ਮੈਂ, 138% ਜਿਹੜੇ ਆ ਉਹ ਨਵੇਂ ਯਾਨੀ ਉਹ ਜਿਹੜੇ ਹੁੰਦੇ ਆ ਨਸ਼ੇੜੀ ਵਿਚਾਰੇ ਪੀੜਤ ਜਿਹੜੇ ਆ ਉਹ ਰਜਿਸਟਰਡ ਹੋਏ ਆ। 138% ਤੁਸੀਂ ਦੇਖੋ ਕਿੱਡਾ ਵੱਡਾ ਅੰਕੜਾ। ਤੇ ਹੁਣ ਤੇ ਆਉਂਦੇ ਮੇਰੇ ਖਿਆਲ ਦੇ ਨਾਲ 200% ਤੱਕ ਚਲੇ ਗਏ ਹੋਣੇ ਆ। ਤਾਂ ਤੁਸੀਂ ਇਹਨਾਂ ਬੰਦਿਆਂ ਨੂੰ ਵਿਚਾਰਿਆਂ ਨੂੰ ਮਰਨ ਲਈ ਥੋੜੀ ਨਾ ਛੱਡੋਗੇ। ਹੁਣ ਜਦੋਂ ਉੱਥੇ ਜਾਂਦੇ ਕੜਮਾਸ ਵੱਜ ਜਾਂਦਾ, ਕਿਹੜੀ ਸਰੀਰਕ ਦੂਰੀ, ਸਰੀਰ ਤੇ ਟੁੱਟੇ ਹੁੰਦੇ ਆ, ਉੱਥੇ ਦੂਰੀਦਾਰੀ ਨੂੰ ਕੌਣ ਕਹਿੰਦਾ? ਉੱਥੇ ਤਾਂ ਮਜਬੂਰੀ ਨੂੰ ਵੇਖੀ ਜਾਂਦੇ ਆ ਵੀ ਚੂਰੀ ਮਿਲੇ, ਮਾੜੀ ਮੋਟੀ ਕੋਈ ਸਬੂਰੀ ਆਵੇ, ਸਬਰ ਸਬੂਰੀ ਹੋਵੇ। ਸੋ ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਆ। ਇਹਨਾਂ ਨੂੰ 15-15, 20 ਦਿਨ ਦੀ ਦਵਾਈ ਦੇ ਕੇ ਤੋਰ ਦਿਓ ਕਿ ਲਓ ਭਾਈ ਆ ਕੁਛ ਦਵਾਈ ਖਾ ਲਓ, ਕੁਛ ਘਰ ਵਾਲੀਆਂ ਨੂੰ ਕਹੋ ਜਾਂ ਮਾਵਾਂ ਨੂੰ ਕਹੋ ਕਿ ਮਾਲਸ਼ਾਂ ਮੁਲਸ਼ਾਂ ਤੁਹਾਡੀਆਂ ਕਰਨ, ਤੇਲ ਤੂਲ ਚੱਸਣ, ਥੋੜਾ ਸਿਰ 'ਚ ਵੀ ਚੱਸੋ, ਥੋੜੀ ਸੁਰਤ ਆਵੇ, ਥੋੜੀ ਲੱਤਾਂ ਨੂੰ ਤੇਲ 'ਚ ਸੌ, ਥੋੜੀਆਂ ਲੱਤਾਂ ਲੁੱਤਾਂ ਕਾਇਮ ਹੋਣ। ਯਾਨੀ ਸਰਕਾਰ ਨੂੰ ਇੱਧਰ ਕੋਈ ਖਿਆਲ ਕਰਨਾ ਚਾਹੀਦਾ, ਕੋਈ ਹੌਸਲਾ ਦੇਣਾ ਚਾਹੀਦਾ ਅਮਲੀਆਂ ਨੂੰ। ਜੀ ਜੀ ਜੀ। ਤੇ ਅਗਲੀ ਜੇ ਗੱਲ ਕਰੀਏ ਤਾਂ ਕਹਿੰਦੇ ਪੰਜਾਬ ਵੀ ਹੁਣ ਕਰੂਗਾ ਪੂਲ ਟੈਸਟ। ਹਾਂਜੀ, ਪੂਲ ਟੈਸਟਿੰਗ ਦਾ ਐਲਾਨ ਕਰ ਦਿੱਤਾ ਇਹਨਾਂ ਨੇ। ਟੈਸਟਿੰਗ ਕਿੱਟਾਂ ਵੈਸੇ ਵੀ ਤੁਹਾਨੂੰ ਪਤਾ ਹੀ ਆ, ਜਿਵੇਂ ਆਪਾਂ ਪਿਛਲੀ ਖਬਰ ਕੀਤੀ ਆ ਕਿ ਟੈਸਟਿੰਗ ਕਿੱਟਾਂ ਜਿਹੜੀਆਂ ਆ ਰਹੀਆਂ ਬਾਹਰੋਂ ਵੀ ਇੰਪੋਰਟ ਕਰ ਰਹੇ ਨੇ ਇਹ, ਇੱਧਰੋਂ ਵੀ ਰੈਪਿਡ ਟੈਸਟ ਕਿੱਟਾਂ ਜਿਹੜੀਆਂ ਉਹ ਵੀ ਬਣ ਕੇ ਤਿਆਰ ਆ। ਤੇ ਦੂਸਰੇ ਪਾਸੇ ਪੂਲ ਟੈਸਟਿੰਗ ਜਿਹੜੀ ਆ ਪੰਜਾਬ ਦੇ ਵਿੱਚ ਕਰਨ ਨੂੰ ਇਹ ਤਿਆਰ ਆ। ਪੂਲ ਟੈਸਟਿੰਗ ਤੋਂ ਭਾਵ ਕੀ ਆ? ਬੜਾ ਸਿੰਪਲ ਜਿਹਾ ਫੰਡਾ ਕਿ ਦੇਖੋ ਜਿੱਦਾਂ 20 ਬੰਦਿਆਂ ਦਾ ਟੈਸਟ ਕਰਨਾ ਤਾਂ ਕਿੱਥੇ ਤੁਹਾਨੂੰ ਸਿੰਗਲ ਲਈ 20 ਕਿੱਟਾਂ ਦੀ ਜ਼ਰੂਰਤ ਪਵੇਗੀ। ਤੇ ਜੇ ਤੁਸੀਂ ਪੂਲ ਦੇ ਵਿੱਚ ਕਰੋਗੇ, ਮਤਲਬ ਕਿ 5 ਬੰਦੇ ਚੁਣ ਲੈ, ਕਿਸੇ ਪਰਿਵਾਰ ਚੋਂ, ਕਿਸੇ ਵੀ ਇਕਾਈ ਚੋਂ, ਮੁਹੱਲੇ ਦੀ ਇਕਾਈ ਚੋਂ, ਕਿਤੇ ਵੀ 5 ਚੁਣ ਲੈ, ਤਾਂ ਉਹਨਾਂ 5 ਦੇ ਵਿੱਚੋਂ ਇੱਕ ਦਾ ਸੈਂਪਲ ਲੈ ਲਿਆ ਔਰ ਜਿਹੜੇ 4 ਉਹ ਛੱਡ ਦਿੱਤੇ। ਮਤਲਬ ਕਿ ਇੱਕ ਤੁਹਾਡੀ ਕਿੱਟ ਜਿਹੜੀ ਆ ਯੂਜ਼ ਹੁੰਦੀ ਆ, 4 ਤੁਹਾਡੀਆਂ ਬਚ ਗਈਆਂ। ਜੇ ਮੰਨ ਲਓ ਉਹਨਾਂ ਦੇ ਵਿੱਚੋਂ ABC ਕੋਈ ਵੀ ਪੋਜ਼ਿਟਿਵ ਆ ਜਾਂਦਾ, ਦੈਨ ਦੂਜਿਆਂ ਦੇ ਵੀ ਜਿਹੜੇ ਆ ਉਹ ਸਟਾਰਟ ਹੋ ਜੂਗੇ। ਸੋ ਆਹ ਪੂਲ ਟੈਸਟ ਦਾ ਇਹਨਾਂ ਦਾ ਫੰਡਾ, ਆਹ ਫਾਰਮੂਲਾ ਜਿੰਨਾ ਕੁ ਸਮਝ ਸਕੇ ਆਪਾਂ, ਤੇ ਇਹ ਸ਼ੁਰੂ ਕਰਨ ਜਾ ਰਹੇ ਆ। ਵੈਸੇ ਇਜ਼ਰਾਈਲ ਦੇ ਵਿੱਚ ਹੋਈ ਆ ਜੀ ਪੂਲ ਟੈਸਟਿੰਗ। ਮੈਂ ਸੁਣਿਆ ਇਜ਼ਰਾਈਲ ਦੇ ਵਿੱਚ 64 ਬੰਦਿਆਂ ਦੇ ਪੂਲ ਦੀ ਇਸ ਤਰ੍ਹਾਂ ਪੂਲਿੰਗ ਟੈਸਟ ਵੀ ਹੋਈ ਆ। ਤੇ ਭਾਰਤ ਨੇ ਇਹਦੇ ਵਿੱਚ ਕੀ ਰੱਖਿਆ ਵਾ, ਉਹ ਬੜੀ ਇੰਟਰਸਟਿੰਗ ਚੀਜ਼ ਆ ਜਿਹੜੀ ਹੈਗੀ ਨਾ, ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ। ਉਹਨਾਂ ਨੇ ਕਿਹਾ ਕਿ ਵੇਖੋ ਗੱਲ ਇਹ ਆ ਕਿ ਜਿੱਦਾਂ ਕੁੱਲ ਟੈਸਟਿੰਗ ਆ
ਜੇ ਤਾਂ ਉਹਦਾ 2% ਯਾਨੀ ਹਿੱਸਾ ਜਿਹੜਾ ਪੋਜ਼ਿਟਿਵ ਆ ਤੇ ਫਿਰ ਤੇ ਠੀਕ ਆ, ਤੁਸੀਂ ਕਰ ਲਓ ਪੂਲ ਟੈਸਟਿੰਗ, ਕੋਈ ਚੱਕਰ ਨਹੀਂ ਹੈਗਾ। ਬਟ ਜੇ ਉੱਤੇ ਆ ਤਾਂ ਕੁਝ ਖਾਸ ਮਾਮਲਿਆਂ 'ਚ ਹੀ ਕਰ ਸਕਦੇ ਹੋ, ਤੇ ਜਿੱਥੇ 5% ਆ ਗਏ ਉੱਥੇ ਤੇ ਤੁਸੀਂ ਬਿਲਕੁਲ ਨਹੀਂ ਕਰ ਸਕਦੇ। ਤਾਂ ਪੰਜਾਬ ਕੋਲ ਮੌਕਾ, ਪੰਜਾਬ ਨੂੰ ਮੇਰੇ ਖਿਆਲ ਦੇ ਨਾਲ ਜਲਦੀ ਜਲਦੀ ਇਹ ਕੰਮ ਨਿਬੇੜਨੇ ਚਾਹੀਦੇ ਆ ਤਾਂ ਕਿ ਝੋਨਾ ਲੱਗ ਸਕੇ। ਸਾਡੀ ਉਦਯੋਗਿਕ ਜੋ ਵੀ ਹੈਗੀ ਆ ਸਾਡੇ ਕੋਲ ਤਾਕਤ, ਉਹ ਸਾਰੀ ਅਸੀਂ ਝੋਕੀਏ, ਕਰਾ ਕੇ ਅਸੀਂ ਜਿੰਨਾ ਕੁ ਬਚ ਸਕਦੇ ਹਾਂ ਉਹ ਬਚੀਏ, ਅੱਗੇ ਨੂੰ ਤੁਰੀਏ। ਨਹੀਂ ਤੇ ਮਨਪ੍ਰੀਤ ਸਿੰਘ ਬਾਦਲ ਤੇ ਥੋੜੇ ਦਿਨ ਪਹਿਲਾਂ ਕਹਿ ਹੀ ਗਏ ਆ ਕਿ ਅਸਲੀ ਕਰੋਨਾ ਤੋਂ ਬਾਅਦ ਹੀ ਸੰਕਟ ਆਉਣਾ, ਤਿਆਰ ਹੋ ਜਾਓ। ਜੀ ਜੀ ਬਿਲਕੁਲ। ਆਰਥਿਕ ਸੰਕਟ ਕਾਫੀ ਵੱਡਾ ਜਿਹੜਾ ਪੂਰੀ ਦੁਨੀਆ ਦੇ ਵਿੱਚ ਹੀ ਜਿਹੜਾ ਆ ਉਹ ਦਸਤਕ ਦੇ ਰਿਹਾ, ਸੋ ਸਭ ਨੂੰ ਉਸ ਦੇ ਲਈ ਜ਼ਰੂਰ ਤਿਆਰ ਰਹਿਣਾ ਚਾਹੀਦਾ। ਤੇ ਮਿੰਟੂ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜਿਹੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।